ਪਰ ਅੱਜ ਦਾ ਜਿਹੜਾ ਟਾਈਮ ਆ ਬਿਲਕੁਲ ਚੇਂਜ ਹੋ ਗਿਆ। ਮੇਰੇ ਖਿਆਲ ਤੁਸੀਂ ਤਾਂ ਖੈਰ ਹਾਈ ਸਕੂਲ 'ਚੋਂ ਪ੍ਰਾਇਮਰੀ ਸਕੂਲ ਤੋਂ ਨਿੱਕੇ ਨਿੱਕੇ ਬੱਚਿਆਂ ਦੇ ਹੱਥਾਂ ਦੇ ਵਿੱਚ ਲੈਪਟਾਪਸ ਆ ਨਾ, ਅਤੇ ਹੁਣ ਜਿਹੜੇ ਟੀਵੀ ਆ ਉਹ ਸਮਾਰਟ ਟੀਵੀ ਬਣ ਚੁੱਕੇ ਆ। ਅਤੇ ਉਹਦੇ ਵਿੱਚ ਜਿਹੜਾ YouTube ਆ, ਮੇਰੇ ਖਿਆਲ ਉਹ ਬੱਚੇ, ਜਿੱਦਾਂ ਆਪਾਂ ਗੱਲ ਕੀਤੀ ਨਾ ਕਿ ਪੇਸ਼ੈਂਸ ਘੱਟ ਗਈ, ਬੱਚਿਆਂ ਦੇ ਹੱਥ 'ਚ ਰਿਮੋਟ ਹੁੰਦਾ ਹੈ। ਉਹ ਵੀ ਸਕੂਲਾਂ ਦੇ ਵਿੱਚ ਫੋਨ ਜਿਹੜੇ ਤੁਹਾਡੀ ਉਮਰ ਦੇ ਵੀ ਆ, ਮੈਨੂੰ ਲੱਗਦਾ ਕਿ ਹਰੇਕ ਬੱਚੇ ਕੋਲ ਫੋਨ ਆ। ਅਤੇ ਤੁਸੀਂ ਉਸ ਚੀਜ਼ ਨੂੰ ਕਿੱਦਾਂ ਵੇਖਦੇ? ਤੁਹਾਨੂੰ ਪ੍ਰੈਸ਼ਰ ਫੀਲ ਹੁੰਦਾ? ਸਾਰਿਆਂ ਕੋਲ ਹੈਗਾ, ਅਤੇ ਉਹ ਸਾਰੇ ਕਹਿੰਦੇ ਆ ਵੀ ਤੇਰੇ ਕੋਲ ਕਿਉਂ ਨਹੀਂ ਫੋਨ ਹੈਗਾ, ਤੇਰੇ ਕੋਲ ਵੀ ਹੋਣਾ ਚਾਹੀਦਾ। ਸੋਸ਼ਲਾਈਜ਼ ਕਿੱਦਾਂ ਕਰੀਦਾ? ਇੱਕ ਇੰਟਰਵਿਊ ਸੀ ਸਕੂਲ ਦੇ ਵਿੱਚ, ਅਤੇ ਫਿਰ ਉਹਨਾਂ ਨੇ ਇੰਟਰਵਿਊਅਰ ਨੇ ਪੁੱਛਿਆ ਵੀ ਸਹਿਜ, ਜਦੋਂ ਤੁਸੀਂ ਸਟੱਡੀ ਕਰਦੇ ਆ ਤੁਹਾਡੇ ਡਿਸਟਰੈਕਸ਼ਨ ਕੀ ਹੁੰਦੀ ਆ? ਮੈਂ ਕਿਹਾ ਵੀ ਮੇਰੇ ਟੇਬਲ 'ਤੇ ਜਦੋਂ ਬੁੱਕਾਂ ਪਈਆਂ ਹੁੰਦੀਆਂ ਉਦੋਂ ਫਿਰ ਮੈਂ ਸਟੱਡੀ ਤੋਂ ਡਿਸਟਰੈਕਟ ਹੁੰਦੀ ਹਾਂ। ਫਿਰ ਉਹ ਬਹੁਤ ਪ੍ਰਾਊਡ ਫੀਲ ਹੋਇਆ ਸੀ ਉਹਨਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ, ਅਤੇ ਵੈਲਕਮ ਟੂ ਦਾ ਸਿੱਧੂ ਸ਼ੋਅ। ਅੱਜ ਫੇਰ ਹਾਜ਼ਰ ਹਾਂ ਇੱਕ ਨਵਾਂ ਪੋਡਕਾਸਟ ਲੈ ਕੇ, ਅਤੇ ਅੱਜ ਦਾ ਜਿਹੜਾ ਮੁੱਖ ਮਹਿਮਾਨ ਆ ਉਹ ਮੇਰੇ ਲਈ ਬਹੁਤ ਜ਼ਿਆਦਾ ਸਪੈਸ਼ਲ ਹੈ। ਜਿਸ ਤਰੀਕੇ ਨਾਲ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ, ਅਤੇ ਪਹਿਲੇ ਪ੍ਰੋਗਰਾਮ ਦੇ ਪਹਿਲੇ ਐਪੀਸੋਡ ਦੇ ਵਿੱਚ ਮੇਰਾ ਪੁੱਤ, ਮੇਰੀ ਧੀ ਮੇਰੇ ਨਾਲ ਬੈਠੀ ਸੀ। ਅੱਜ ਫੇਰ ਅਸੀਂ ਸਹਿਜ ਨੂੰ ਆਵਾਜ਼ ਮਾਰੀ ਆ, ਕਿਉਂਕਿ ਤੁਸੀਂ ਉਸ ਪੋਡਕਾਸਟ ਨੂੰ ਇੰਨਾ ਕੁ ਪਿਆਰ ਦਿੱਤਾ, ਇੰਨੀ ਐਪਰੀਸ਼ੀਏਸ਼ਨ ਮਿਲੀ, ਅਤੇ ਅੱਜ ਦੁਬਾਰਾ ਸਹਿਜ ਸਾਡੇ ਕੋਲ ਸਟੂਡੀਓ 'ਚ ਪਹੁੰਚੀ ਆ। ਆਓ ਗੱਲਬਾਤ ਕਰਦੇ ਹਾਂ। ਸਹਿਜ, ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਵੈਲਕਮ ਟੂ ਦਾ ਸ਼ੋਅ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਹਿਜਜੀਤ ਕੌਰ ਸਿੱਧੂ। ਅਤੇ ਕਿਵੇਂ ਦਾ ਲੱਗ ਰਿਹਾ? ਮੈਨੂੰ ਇਹ ਮੇਰਾ ਸੈਕਿੰਡ ਐਪੀਸੋਡ ਹੈ ਇੱਥੇ, ਅਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ। ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ, ਮੈਸੇਜਿਸ ਆਏ, ਅਤੇ ਮੈਂ ਲੋਕਾਂ ਨਾਲ ਫੋਨ 'ਤੇ ਗੱਲਾਂ ਵੀ ਕੀਤੀਆਂ। ਪਹਿਲਾ ਪੋਡਕਾਸਟ ਸੀ ਮੇਰਾ, ਅਤੇ ਤੁਸੀਂ ਇੰਨਾ ਸਾਰਾ ਪਿਆਰ ਅਤੇ ਅਪਰੀਸੀਏਸ਼ਨ ਦਿੱਤੀ, ਅਤੇ ਮੇਰਾ ਕੌਨਫੀਡੈਂਸ ਬਹੁਤ ਬੂਸਟ ਹੋਇਆ, ਅਤੇ ਹੁਣ ਮੈਂ ਅੱਜ ਫਿਰ ਤੋਂ ਹਾਜ਼ਰ ਹੋਈ ਹਾਂ। ਜਿਹਦੇ ਵਿੱਚ ਤੁਸੀਂ ਜਿਹੜਾ ਪਹਿਲਾ ਪੋਡਕਾਸਟ ਸੀ ਨਾ, ਜਦੋਂ ਮੈਨੂੰ ਵੀ ਫੋਨ ਆਏ ਅਤੇ ਉਹਨਾਂ ਨੇ ਮੈਨੂੰ ਸਾਰਿਆਂ ਨੇ ਇਹੀ ਕਿਹਾ, ਸਹਿਜ ਨੇ ਬਹੁਤ ਵਧੀਆ, ਸਹਿਜ ਦਾ ਪੋਡਕਾਸਟ ਬਹੁਤ ਵਧੀਆ ਸੀ। ਮੈਂ ਕਿਹਾ ਮੈਂ ਵੀ ਸੀ ਵਿੱਚ। ਕਹਿੰਦੇ ਤੁਹਾਨੂੰ ਤਾਂ ਅਸੀਂ ਦੇਖਿਆ ਹੀ ਨਹੀਂ। ਸਹਿਜ ਦਾ ਜਿਹੜੀ ਆਵਾਜ਼ ਸੀ, ਸਹਿਜ ਦਾ ਬੋਲਣ ਦਾ ਤਰੀਕਾ ਸੀ, ਉਹ ਬਹੁਤ ਜ਼ਿਆਦਾ ਵਧੀਆ ਸੀ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਜ਼ਿਆਦਾ ਥੈਂਕ ਯੂ ਵਾਕਈ, ਕਿ ਤੁਸੀਂ ਇੰਨੀ ਐਪਰੀਸੀਏਸ਼ਨ ਦਿੱਤੀ, ਅਤੇ ਉਹਦੇ ਨਾਲ ਸਹਿਜ ਅੱਜ ਡਬਲ ਬੂਸਟਡ ਕੌਨਫੀਡੈਂਸ ਸਾਡੇ ਕੋਲ ਪਹੁੰਚੀ ਹੈ। ਅਤੇ ਸਹਿਜ, ਜਿਹੜੀ ਆਪਾਂ ਅੱਜ ਗੱਲ ਕਰਨੀ ਆ, ਉਹ ਗੱਲ ਕਰਨੀ ਆ ਜਿਹੜੀ ਅੱਜ ਕੱਲ੍ਹ ਦੀ ਟੈਕਨੋਲੋਜੀ ਆ ਨਾ, ਉਹ ਖਾਸ ਕਰਕੇ ਬੱਚਿਆਂ ਦੀ ਜ਼ਿੰਦਗੀ 'ਚ ਜਿਹੜੀ ਹਾਵੀ ਹੋ ਗਈ ਆ। ਇਹ ਬੜਾ ਇੰਪੋਰਟੈਂਟ ਮੁੱਦਾ ਆ, ਕਿਉਂਕਿ ਨਾ ਜੇ ਮੈਂ ਆਪਣੀ ਗੱਲ ਕਰਾਂ, ਜਦੋਂ ਸਾਡੀ ਸਕੂਲਿੰਗ ਹੁੰਦੀ ਸੀ, ਸਾਡੀ ਸਕੂਲਿੰਗ ਦੇ ਵਿੱਚ ਟੈਕਨੋਲੋਜੀ ਦੇ ਨਾਮ 'ਤੇ ਸਿਰਫ ਇੱਕ ਕੰਪਿਊਟਰ ਲੈਕਚਰ ਹੁੰਦਾ ਸੀ, ਉਹ ਵੀ ਹਫ਼ਤੇ 'ਚ ਇੱਕ ਵਾਰ। ਅਤੇ ਉਸ ਤੋਂ ਇਲਾਵਾ ਹਰ ਚੀਜ਼ ਕਿਤਾਬਾਂ ਤੋਂ ਪੜ੍ਹਾਈ ਜਾਂਦੀ ਸੀ, ਕਿਤਾਬਾਂ ਤੋਂ ਪੜ੍ਹੀ ਜਾਂਦੀ ਸੀ। ਬੁੱਕਸ ਦੇ ਵਿੱਚ ਜਿਹੜੇ ਕਾਪੀਆਂ ਦੇ ਵਿੱਚ ਹੋਮਵਰਕ ਕੀਤਾ ਜਾਂਦਾ ਸੀ, ਅਸਾਈਨਮੈਂਟ ਵਗੈਰਾ, ਤੁਹਾਡਾ ਜਿਹੜਾ ਜੋ ਕੁਛ ਵੀ ਤੁਸੀਂ ਅੱਜ ਕੱਲ੍ਹ ਕਰਦੇ ਹੋ, ਇੱਦਾਂ ਦਾ ਕੁਛ ਨਹੀਂ ਸੀ ਹੁੰਦਾ। ਪਰ ਅੱਜ ਦਾ ਜਿਹੜਾ ਟਾਈਮ ਆ ਬਿਲਕੁਲ ਚੇਂਜ ਹੋ ਗਿਆ। ਮੇਰੇ ਖਿਆਲ ਤੁਸੀਂ ਤਾਂ ਖੈਰ ਹਾਈ ਸਕੂਲ 'ਚੋਂ ਪ੍ਰਾਇਮਰੀ ਸਕੂਲ ਤੋਂ ਨਿੱਕੇ ਨਿੱਕੇ ਬੱਚਿਆਂ ਦੇ ਹੱਥਾਂ ਦੇ ਵਿੱਚ ਲੈਪਟਾਪਸ ਆ, ਹੈ ਨਾ। ਬਿਲਕੁਲ ਹੀ ਜਿਹੜਾ ਟੈਕਨੋਲੋਜੀ ਆ, ਉਹ ਬੱਚਿਆਂ ਦਾ ਇੱਕ ਬਹੁਤ ਇੰਪੋਰਟੈਂਟ ਜ਼ਿੰਦਗੀ ਦਾ ਪਾਰਟ ਬਣ ਗਈ ਆ। ਤੁਸੀਂ ਬੀਇੰਗ ਅ ਚਾਈਲਡ, ਉਹਦੇ ਵਿੱਚ ਤੁਸੀਂ ਟੈਕਨੋਲੋਜੀ ਯੂਜ਼ ਕਰਦੇ ਹੋ, ਤੁਹਾਨੂੰ ਕਿੱਦਾਂ ਦਾ ਲੱਗਦਾ ਕਿ ਇਹ ਜਿਹੜੀ ਐਵੋਲਿਊਸ਼ਨ ਹੋਈ ਆ, ਚੇਂਜ ਆਇਆ ਸਾਡੇ ਨਾਲੋਂ ਤੁਹਾਡੇ ਵਿੱਚ, ਇਹ ਚੰਗਾ ਆ ਜਾਂ ਮਾੜਾ ਆ? ਵੇਖੋ, ਇਹ ਚੇਂਜ ਦੋਨੇ ਬੰਨੇ ਜਾ ਸਕਦਾ। ਇਹਦੇ ਪ੍ਰੋਜ਼ ਵੀ ਆ ਅਤੇ ਕੌਨਸ ਵੀ ਆ, ਹੈ ਨਾ। ਅਤੇ ਇਹਦੇ ਪ੍ਰੋਜ਼ ਹੈਗੇ ਆ ਵੀ ਆਪਣੇ ਕੋਲ ਹੁਣ ਬਹੁਤ ਵਾਈਡ ਅਰੇ ਆਫ ਐਕਸੈਸ ਆ ਨਾ ਇੰਟਰਨੈਟ ਨੂੰ। ਤੁਸੀਂ ਕੋਈ ਵੀ ਸਵਾਲ ਪੁੱਛਣਾ, ਸਫਾਰੀ 'ਤੇ ਜਾਓ, ਟਾਈਪ ਕਰੋ ਅਤੇ ਮਿਲ ਜਾਂਦਾ ਤੁਹਾਨੂੰ ਇੰਸਟੈਂਟ ਆਨਸਰ। ਸੋ ਇਹ ਤੁਹਾਨੂੰ ਹੈਲਪ ਕਰਦਾ ਟਾਈਮ ਐਫੀਸ਼ੀਐਂਸੀ ਨਾਲ, ਅਤੇ ਆਲਸੋ ਗੁੱਡ ਯੂਜ਼ ਲਈ ਯੂਜ਼ ਹੋ ਸਕਦਾ, ਕੁਛ ਵੀ ਪ੍ਰੋਡਕਟਿਵਿਟੀ ਲਈ ਜਾਂ ਇੱਦਾਂ। ਪਰ ਇਹਦੇ ਨੈਗੇਟਿਵ ਇਫੈਕਟਸ ਵੀ ਆ। ਇਹ ਡਿਸਟਰੈਕਸ਼ਨ ਵੀ ਬਣ ਸਕਦੀ ਆ। ਲੋਕ ਗੇਮਸ ਲਈ ਯੂਜ਼ ਕਰ ਸਕਦੇ ਆ, ਵੀਡੀਓਜ਼ ਲਈ ਯੂਜ਼ ਕਰ ਸਕਦੇ ਆ, ਅਤੇ ਆਲਸੋ ਇਹ ਜਿਹੜੀ ਸਭ ਤੋਂ ਵੱਡੀ ਚੀਜ਼ ਆ, ਇਹ ਕੌਨਸਨਟਰੇਸ਼ਨ ਅਤੇ ਪੇਸ਼ੈਂਸ ਲੈਵਲਸ ਨੂੰ ਘਟਾ ਰਿਹਾ। ਜਿੱਦਾਂ ਮੈਂ ਪਹਿਲਾਂ ਕਿਹਾ, ਇੰਸਟੈਂਟ ਆਨਸਰਸ ਪਹਿਲਾਂ ਆਪਾਂ ਨੂੰ ਲੱਭਣੇ ਪੈਂਦੇ ਸੀ। ਹੁਣ ਜੇ ਤੁਹਾਨੂੰ ਕੁਛ ਵੀ ਚੀਜ਼ 'ਤੇ ਵੇਟ ਕਰਕੇ ਕਰਨਾ ਪਿਆ, ਤੁਹਾਡਾ ਪੇਸ਼ੈਂਸ ਗਈ।
ਹਾਂਜੀ ਬਿਲਕੁਲ। ਮੈਂ ਨਾ ਇਹ ਚੀਜ਼ ਸਹਿਜ ਬਿਲਕੁਲ ਬਹੁਤ ਸਹੀ ਆ ਕਿ ਪੇਸ਼ੈਂਸ ਜਿਹੜੀ ਆ ਨਾ ਉਹ ਬਹੁਤ ਜ਼ਿਆਦਾ ਘੱਟ ਗਈ ਆ, ਕਿਉਂਕਿ ਇੰਸਟੈਂਟ ਮਿਲਣ ਲੱਗ ਪਿਆ ਸਭ ਕੁਛ। ਜਿੱਦਾਂ ਅੱਗੇ ਜਦੋਂ ਪਹਿਲੀ ਗੱਲ ਤਾਂ ਅਸੀਂ ਜੇ ਸਾਨੂੰ ਕੋਈ ਸਵਾਲ ਨਹੀਂ ਸਮਝ ਆਉਂਦੀ ਤਾਂ ਉਦੋਂ ਤਾਂ ਜਿੰਨਾ ਬਾਪੂ ਦੀ ਜੁੱਤੀ ਦਾ ਡਰ ਸੀ ਓਨਾ ਹੀ ਜ਼ਿਆਦਾ ਜਿਹੜਾ ਟੀਚਰ ਦੀ ਜੁੱਤੀ ਦਾ ਵੀ ਡਰ ਸੀ। ਬਹੁਤ ਕਈ ਵਾਰ ਟੀਚਰ ਜਿਹੜੇ ਆ ਸਕੇਲ ਤੋੜਦੇ ਰਹੇ ਆ ਸਾਡੇ 'ਤੇ, ਅਤੇ ਉਦੋਂ ਨਾ ਸਵਾਲ ਪੁੱਛਣ ਲੱਗਿਆ ਡਰ ਲੱਗਦਾ ਹੁੰਦਾ ਸੀ, ਕਿਉਂਕਿ ਜੇ ਪੁੱਛਿਆ ਟੀਚਰ ਨੂੰ ਤਾਂ ਪਤਾ ਨਹੀਂ ਉਹਨਾਂ ਨੇ ਕੀ ਕਹਿਣਾ। ਪਰ ਜ਼ਿਆਦਾਤਰ ਟੀਚਰਸ ਦਾ ਰੱਬ ਦਾ ਰੂਪ ਆ, ਉਹ ਪੋਜ਼ੀਟਿਵ ਹੀ ਲੈਂਦੇ ਸੀ, ਬੜੇ ਵਧੀਆ ਤਰੀਕੇ ਨਾਲ ਸਮਝਾਉਂਦੇ ਸੀ ਉਸ ਚੀਜ਼ ਨੂੰ, ਪਰ ਸਾਨੂੰ ਬੀਇੰਗ ਅ ਚਾਈਲਡ ਡਰ ਲੱਗਦਾ ਸੀ ਉਹਦੇ ਵਿੱਚ। ਪਰ ਜਿਹੜਾ ਹੁਣ ਜਿੱਦਾਂ ਤੁਸੀਂ ਕਿਹਾ ਵੀ ਹਰ ਚੀਜ਼ ਤੁਹਾਡੇ ਬਹੁਤ ਜ਼ਿਆਦਾ ਐਕਸੈਸ ਈਜ਼ੀ ਹੋ ਗਈ ਆ, ਹਰ ਚੀਜ਼ ਤੁਹਾਨੂੰ ਇੰਟਰਨੈਟ ਦੇ ਉੱਤੇ ਪਈ ਆ। ਜਿਹੜੀ ਤੁਸੀਂ ਪੇਸ਼ੈਂਸ ਦੀ ਗੱਲ ਕੀਤੀ, ਤੁਸੀਂ ਵਾਕਈ ਇਹ ਫੀਲ ਕਰਦੇ ਹੋ ਕਿ ਸਿਰਫ ਆਪਾਂ ਪੋਡਕਾਸਟ ਦੇ ਵਿੱਚ ਗੱਲ ਕਰ ਰਹੇ ਹਾਂ ਬੀਇੰਗ, ਮੈਂ ਓਨੈਸਟ ਆਨਸਰ ਚਾਹੁੰਦਾ ਵੀ ਇਹ ਚੀਜ਼ ਤੁਹਾਨੂੰ ਵਾਕਈ ਫੀਲ ਹੁੰਦੀ ਆ? ਹਾਂਜੀ ਹੁੰਦੀ ਹੈ, ਕਿਉਂਕਿ ਜਿੱਦਾਂ ਪੇਸ਼ੈਂਸ ਮੇਰੇ 'ਚ ਵੀ ਦਿਸਦਾ ਆ ਅਤੇ ਮੇਰੇ ਸਾਰੇ ਏਜ 'ਤੇ ਦਿਸਦਾ ਹੈ। ਪੇਸ਼ੈਂਸ ਬਹੁਤ ਜ਼ਿਆਦਾ ਘੱਟ ਗਈ ਆ। ਜਿੱਦਾਂ ਤੁਹਾਡੇ ਏਜ ਦੇ ਲੋਕ ਉਹਨਾਂ ਕੋਲ ਪੇਸ਼ੈਂਸ ਬਹੁਤ ਜ਼ਿਆਦਾ ਹੈਗੀ ਹੈ, ਕਿਉਂਕਿ ਉਹ ਉਹਦੇ ਨਾਲ ਵੱਡੇ ਹੋਏ ਆ। ਪਰ ਆਪਾਂ ਨੂੰ ਛੋਟੇ ਏਜ ਤੋਂ ਇਹ ਮਿਲ ਗਿਆ ਆ ਵੀ ਤੁਸੀਂ ਕੁਛ ਵੀ ਕਰੋ ਤੁਹਾਨੂੰ ਇੰਸਟੈਂਟ ਆਨਸਰ ਮਿਲ ਜੂਗਾ। ਫਿਰ ਉਹ ਐਕਸਪੈਕਟੈਂਸੀ ਬਣ ਜਾਂਦੀ ਆ ਵੀ ਆਪਾਂ ਨੂੰ ਮਿਲਣਾ ਚਾਹੀਦਾ ਹੈ, ਅਤੇ ਆਪਾਂ ਉਹਦੇ ਨਾਲ ਵੱਡੇ ਹੋਏ ਹਾਂ, ਤਾਂ ਕਰਕੇ ਵੇ ਆਫ ਲਿਵਿੰਗ ਬਣ ਜਾਂਦਾ ਨਾ ਉੱਦਾਂ ਦਾ। ਕਿਉਂਕਿ ਹੁਣ ਮੈਂ ਕਈ ਵਾਰ ਦੇਖਦਾ ਹੁੰਦਾ ਜਿੱਦਾਂ ਆਪਾਂ ਘਰਾਂ ਦੇ ਵਿੱਚ ਟੀ ਵੀ ਜਿਹੜੇ ਆ ਉਹ ਵੀ ਸਮਾਰਟ ਟੀਵੀਜ਼ ਆ ਆਪਣੇ ਕੋਲ। ਅੱਗੇ ਸਾਡੇ ਵਾਰੀ ਨਾ ਇੱਕ ਮੈਂ ਅੱਗੇ ਵੀ ਕਰਦਾ ਹੁੰਦਾ ਕਿ ਇੰਨੀ ਜ਼ਿਆਦਾ ਚੇਂਜ ਆਈ ਆ ਨਾ। ਅਸੀਂ ਤਾਂ ਜਦੋਂ ਛੋਟੇ ਹੁੰਦੇ ਸੀ ਅਸੀਂ ਸ਼ਟਰਾਂ ਵਾਲੇ ਟੀ ਵੀ ਤੋਂ ਸ਼ੁਰੂ ਕੀਤਾ। ਜਿਹੜੇ ਟੀ ਵੀ ਨਿੱਕੇ ਹੁੰਦੇ ਸੀ ਉਹਨਾਂ ਦੇ ਅੱਗੇ ਸ਼ਟਰ ਲੱਗੇ ਹੁੰਦੇ ਸੀ, ਉਹ ਵੀ ਬਲੈਕ ਐਂਡ ਵਾਈਟ ਹੁੰਦੇ ਸੀ। ਕਈ ਤਾਂ ਟੀ ਵੀ ਇੱਦਾਂ ਦੇ ਸੀ, ਸਾਡਾ ਜਿਹੜਾ ਟੀ ਵੀ ਸੀ ਉਹ ਬੜਾ ਜਿੱਦੀ ਸੀ, ਉਹਦਾ ਕਈ ਵਾਰ ਚੱਲਦੇ ਦੀ ਪਿਕਚਰ ਖਰਾਬ ਹੋ ਜਾਂਦੀ ਅਤੇ ਚੱਪਲ ਘੁਮਾ ਕੇ ਮਾਰਦੇ ਹੁੰਦੇ ਸੀ। ਜਦੋਂ ਚੱਪਲ ਵੱਜਦੀ ਸੀ ਟੀ ਵੀ 'ਤੇ ਫਿਰ ਉਹ ਚੱਲਦਾ ਹੁੰਦਾ ਸੀ। ਸੋ ਉੱਥੋਂ ਅਸੀਂ ਸ਼ੁਰੂ ਕੀਤਾ ਅਤੇ ਹੁਣ ਜਿਹੜੇ ਟੀ ਵੀ ਆ ਉਹ ਸਮਾਰਟ ਟੀ ਵੀ ਬਣ ਚੁੱਕੇ ਆ। ਅਤੇ ਉਹਦੇ ਵਿੱਚ ਜਿਹੜਾ ਯੂਟਿਊਬ ਆ, ਮੇਰੇ ਖਿਆਲ ਉਹ ਬੱਚੇ, ਜਿੱਦਾਂ ਆਪਾਂ ਗੱਲ ਕੀਤੀ ਨਾ ਕਿ ਪੇਸ਼ੈਂਸ ਘੱਟ ਗਈ, ਬੱਚਿਆਂ ਦੇ ਹੱਥ 'ਚ ਰਿਮੋਟ ਹੁੰਦਾ ਹੈ ਅਤੇ ਉਹ ਉਹਨਾਂ ਦੇ ਅੱਗੇ ਯੂਟਿਊਬ ਆ, ਉਹ ਕੁਛ ਵੀ ਉੱਥੇ ਦੇਖ ਸਕਦੇ। ਅਤੇ ਮੈਨੂੰ ਲੱਗਦਾ ਕਿ ਕੋਈ ਬੱਚਾ ਵੀ 5-7 ਮਿੰਟ ਤੋਂ ਵੱਧ, ਭਾਵੇਂ 20 ਮਿੰਟ ਦੀ ਵੀਡੀਓ ਹੋਵੇ, 5 ਮਿੰਟ ਤੋਂ ਬਾਅਦ ਉਹਨੂੰ ਹੋਣ ਲੱਗ ਪੈਂਦਾ ਵੀ ਮੈਂ ਕੁਛ ਨਵਾਂ ਦੇਖਾਂ। ਅਤੇ ਹਾਂ ਬਿਲਕੁਲ ਜਿਹੜੀ ਪੇਸ਼ੈਂਸ ਆ ਉਹ ਬਹੁਤ ਜ਼ਿਆਦਾ ਘਟੀ ਆ। ਆਪਾਂ ਜੇ ਦੁਬਾਰਾ ਆਪਾਂ ਸਕੂਲਿੰਗ ਵੱਲ ਆਈਏ ਅਤੇ ਜਿੱਦਾਂ ਹੁਣ ਤੁਸੀਂ ਲੈਪਟਾਪਸ ਹਰ ਵੇਲੇ ਯੂਜ਼ ਕਰਦੇ ਹੋ, ਤੁਹਾਡੀ ਸਟੱਡੀ ਬਿਲਕੁਲ ਹੀ ਉਹਦੇ 'ਤੇ ਹੋ ਗਈ ਲੈਪਟਾਪਸ 'ਤੇ। ਜਦੋਂ ਤੁਸੀਂ, ਜੇ ਮੈਂ ਸਕੂਲ ਡੇ ਦੀ ਗੱਲ ਕਰਾਂ, ਜਦੋਂ ਤੁਹਾਡੀਆਂ ਬ੍ਰੇਕਸ ਹੁੰਦੀਆਂ ਆ ਉਦੋਂ ਵੀ ਜਿਹੜੀ ਕਿਉਂਕਿ ਮੈਂ ਆਪਣੀ ਗੱਲ ਕਰਾਂ ਤਾਂ ਅਸੀਂ ਜਦੋਂ ਛੋਟੇ ਹੁੰਦੇ ਸੀ ਨਾ, ਜਦੋਂ ਸਾਡੀਆਂ ਬ੍ਰੇਕਸ ਹੁੰਦੀਆਂ ਸੀ, ਅਸੀਂ ਹਰ ਵਕਤ ਫਿਜ਼ੀਕਲ ਐਕਟੀਵਿਟੀਜ਼ ਕਰਦੇ ਸੀਗੇ, ਗੇਮਾਂ ਖੇਡਦੇ ਸੀ ਸਾਰੇ ਜਣੇ ਰਲ ਕੇ, ਹੈ ਨਾ। ਉਦੋਂ ਕਿਉਂਕਿ ਜਦੋਂ ਤੁਹਾਨੂੰ ਕਿਹਾ ਕਿ ਟੈਕਨੋਲੋਜੀ ਸਾਡੇ ਕੋਲ ਨੇੜੇ ਤੇੜੇ ਵੀ ਨਹੀਂ ਸੀ ਹੈਗੀ, ਪਰ ਹੁਣ ਟੈਕਨੋਲੋਜੀ ਤੁਹਾਡੇ ਬਿਲਕੁਲ ਅੰਗ ਸੰਗ ਰਹਿੰਦੀ ਆ। ਤੁਸੀਂ ਉਹਨਾਂ ਬ੍ਰੇਕਸ ਦੇ ਵਿੱਚ ਵੀ ਉਸ ਟੈਕਨੋਲੋਜੀ ਦਾ ਯੂਜ਼ ਕਰਦੇ ਹੋ ਕਿ ਨਹੀਂ? ਉਹ ਜਿਹੜੀ ਬੌਂਡਿੰਗ ਆ ਫਰੈਂਡਸ ਦੇ ਵਿੱਚ ਹੋਣੀ ਚਾਹੀਦੀ ਆ, ਉਹ ਤੁਹਾਨੂੰ ਵੀ ਉੱਥੇ ਮਿਲਦੀ ਆ? ਹਾਂਜੀ, ਆਪਾਂ ਜਿੱਦਾਂ ਟੈਕਨੋਲੋਜੀ ਆਪਣੇ ਸਕੂਲ ਲਾਈਫ 'ਤੇ ਐਕੈਡੈਮਿਕ ਲਾਈਫ 'ਤੇ ਥੋੜ੍ਹੀ ਜਿਹੀ ਹਾਵੀ ਹੋ ਗਈ ਆ, ਪਰ ਆਪਣੇ ਸੋਸ਼ਲ ਲਾਈਫ ਬ੍ਰੇਕਸ ਦੇ ਵਿੱਚ ਜਿੱਦਾਂ ਤੁਸੀਂ ਕਹਿੰਦੇ ਆ, ਉਹਦੇ ਵਿੱਚ ਆਪਣੀ ਹਜੇ ਬੌਂਡਿੰਗ ਪਈ ਆ ਬਹੁਤ। ਫਰੈਂਡਸ ਨਾਲ ਤੁਸੀਂ ਗੱਲਾਂ ਕਰਦੇ ਆ, ਆਪਣੇ ਗੈਜਟਸ ਸਾਈਡ 'ਤੇ ਪਏ ਹੁੰਦੇ ਆ, ਅਤੇ ਪਰ ਡਿਪੈਂਡ ਕਰਦਾ ਪਰਸਨ ਟੂ ਪਰਸਨ। ਜਿੱਦਾਂ ਤੁਸੀਂ ਕਿਹਾ ਸਾਰੇ ਗੇਮਾਂ ਖੇਡਦੇ ਹੁੰਦੇ ਆ, ਜਿੱਦਾਂ ਫਿਜ਼ੀਕਲ ਐਕਟੀਵਿਟੀ ਇੱਥੇ ਘੱਟ ਹੁੰਦੀ ਆ, ਹੈ ਨਾ। ਡਿਪੈਂਡ ਕਰਦਾ, ਕੋਈ ਪੀਪਲ ਕਰਦੇ, ਕੋਈ ਨਹੀਂ ਕਰਦੇ। ਮੋਸਟਲੀ ਜ਼ਿਆਦਾਤਰ ਨਹੀਂ, ਸਾਰੇ ਬੈਠ ਕੇ ਗੱਲਾਂ ਕਰਦੇ ਹੁੰਦੇ ਆ, ਪਰ ਓਵਰਆਲ ਆਪਣੀ ਇੰਟਰੈਕਸ਼ਨ ਹਜੇ ਬਹੁਤ ਵਧੀਆ। ਇੰਟਰੈਕਸ਼ਨ ਤਾਂ ਵਧੀਆ ਵੀ ਬਿਲਕੁਲ, ਪਰ ਆ ਜਿਹੜੀ ਕਿਉਂਕਿ ਇਹਦੀ ਆਦਤ ਪੈ ਗਈ ਨਾ ਸਾਨੂੰ, ਜਦੋਂ ਅਸੀਂ ਲੈਪਟਾਪਸ ਯੂਜ਼ ਕਰਦੇ ਹਾਂ ਜਾਂ ਘਰਾਂ ਦੇ ਵਿੱਚ ਵੀ ਟੀ ਵੀ 'ਤੇ, ਹੁਣ ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਕਿ ਹੁਣ ਟੀ ਵੀ 'ਤੇ ਯੂਟਿਊਬ ਆ ਗਈ, ਐਮਾਜ਼ੋਨ ਪ੍ਰਾਈਮ, ਕਈ ਕੁਛ ਆ ਗਿਆ, ਫਿਲਮਾਂ ਸਭ ਕੁਛ ਉੱਤੇ ਪਈਆਂ ਹੁੰਦੀਆਂ। ਸਾਨੂੰ ਅੱਗੇ ਇੱਕ ਫਿਲਮ ਵੇਖਣ ਲਈ ਵੀ ਸਾਨੂੰ ਬੁੱਧਵਾਰ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਜਿਹੜੀ ਦੂਰਦਰਸ਼ਨ 'ਤੇ ਹੁੰਦੀ ਸੀ, ਜਾਂ ਮੋਗਲੀ ਵੇਖਣ ਲਈ ਐਤਵਾਰ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਬੜੇ ਸਿਲੈਕਟਡ ਜਿਹੇ ਸ਼ੋਜ਼ ਹੁੰਦੇ ਸੀ। ਉਸ ਤੋਂ ਇਲਾਵਾ ਸਾਡੇ ਕੋਲ ਟਾਈਮ ਹੁੰਦਾ ਸੀ, ਅਸੀਂ ਆਪਣੀ ਸਟੱਡੀ ਕਰ ਸਕਦੇ ਸੀ। ਸਟੱਡੀ ਤੋਂ ਬਾਅਦ ਅਸੀਂ ਜਿਹੜਾ ਖੇਡ ਕੇ, ਮੈਨੂੰ ਲੱਗਦਾ ਕਿ
ਜਦੋਂ ਘਰੋਂ ਨਿਕਲ ਜਾਂਦੇ ਸੀ ਫਿਰ ਬਾਪੂ ਜੁੱਤੀ ਦੇ ਜ਼ੋਰ 'ਤੇ ਹੀ ਸਾਨੂੰ ਘਰ ਲੈ ਕੇ ਆਉਂਦਾ ਸੀਗਾ। ਅਤੇ ਉਹ ਨਾ ਜਿਹੜੀ ਚੀਜ਼ ਆ ਹੁਣ ਬਹੁਤ ਜ਼ਿਆਦਾ ਚੇਂਜ ਆ ਗਈ। ਹੁਣ ਬੱਚੇ ਟੀਵੀ ਨਾਲ ਬਿਲਕੁਲ ਜੁੜ ਕੇ ਬਹਿ ਜਾਂਦੇ ਆ, ਲੈਪਟਾਪਸ 'ਤੇ ਅੱਗੇ ਬਹਿ ਜਾਂਦੇ ਆ। ਜਿਹੜੀ ਫਿਜ਼ੀਕਲ ਐਕਟਿਵ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਸਕੂਲ ਦੇ ਵਿੱਚ ਫਿਜ਼ੀਕਲ ਐਕਟੀਵਿਟੀ ਘੱਟ ਗਈ, ਉਹਦਾ ਮੇਰੇ ਕਾਰਨ ਇਹ ਹੀ ਆ ਮੇਨ ਕਿ ਆਦਤ ਨਹੀਂ ਰਹੀ ਬੱਚਿਆਂ ਨੂੰ। ਕਿਉਂਕਿ ਨਾ ਤਾਂ ਉਹ ਘਰਾਂ ਦੇ ਵਿੱਚ ਅਜੇ ਕਿ ਇਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਆਪਾਂ ਬਾਹਰ ਰਹਿੰਦੇ ਹਾਂ, ਇਹਨਾਂ ਦੇਸ਼ਾਂ ਦੇ ਵਿੱਚ ਬੱਚਿਆਂ ਦੀ ਇੱਕ ਲਾਈਫ ਸਟਾਈਲ ਦੇ ਵਿੱਚ ਹਰ ਬੱਚਾ ਕੋਈ ਨਾ ਕੋਈ ਗੇਮ ਕਰਦਾ ਆ। ਕੋਈ ਫੁੱਟਬਾਲ ਖੇਡਦਾ ਆ, ਕੋਈ ਬਾਸਕਟਬਾਲ, ਕੋਈ ਕ੍ਰਿਕਟ ਨਾਲ ਜੁੜਿਆ ਹੋਇਆ, ਸਵਿਮਿੰਗ ਨਾਲ ਜੁੜਿਆ ਹੋਇਆ। ਫਿਜ਼ੀਕਲ ਐਕਟੀਵਿਟੀਜ਼ ਮੈਨੂੰ ਲੱਗਦਾ ਉਹਦੇ ਨਾਲ ਹੁੰਦੀਆਂ, ਪਰ ਉਸ ਤੋਂ ਇਲਾਵਾ ਜੇ ਕੋਈ ਨਹੀਂ ਖੇਡਦਾ ਤਾਂ ਉਹ ਬਿਲਕੁਲ ਹੀ ਇਹ ਟੈਕਨੋਲੋਜੀ ਦੇ ਆਲੇ ਦੁਆਲੇ ਘੁੰਮਦਾ ਆ। ਹਾਂਜੀ, ਤਾਂ ਤੁਸੀਂ ਇਹਦਾ ਇੱਕ ਹੋਰ ਅੰਗ ਆ ਨਾ ਸਹਿਜ, ਕਿ ਅੱਜ ਕੱਲ੍ਹ ਜਿਹੜਾ ਫੋਨਸ ਆ, ਹਾਂਜੀ ਫੋਨਸ ਵੀ ਵੱਡਿਆਂ ਨੂੰ ਤਾਂ ਚਲੋ ਲੋੜ ਹੈਗੀ ਆ ਕਿ ਕੰਮਾਂ 'ਤੇ ਜਾਣਾ, ਪਰ ਜਿਹੜੇ ਨਿੱਕੇ ਨਿੱਕੇ ਬੱਚੇ ਆ ਉਹ ਵੀ ਸਕੂਲਾਂ ਦੇ ਵਿੱਚ ਫੋਨ, ਜਿਹੜੇ ਤੁਹਾਡੀ ਉਮਰ ਦੇ ਵੀ ਆ, ਮੈਨੂੰ ਲੱਗਦਾ ਕਿ ਹਰੇਕ ਬੱਚੇ ਕੋਲ ਫੋਨ ਆ। ਅਤੇ ਤੁਸੀਂ ਉਸ ਚੀਜ਼ ਨੂੰ ਕਿੱਦਾਂ ਵੇਖਦੇ ਹੋ? ਕਿ ਆਪਣੀ ਡਿਸਕਸ਼ਨ ਵੀ ਇਹਦੇ 'ਤੇ ਬਹੁਤ ਵਾਰ ਹੋਈ ਆ ਕਿ ਫੋਨ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ। ਹਾਂਜੀ, ਸੋ ਫੋਨ ਦਾ ਜਦੋਂ ਟੋਪਿਕ ਆਉਂਦਾ ਹੈ, ਇਹ ਪਰਸਨ ਟੂ ਪਰਸਨ ਡਿਪੈਂਡ ਕਰਦਾ ਹੈ। ਕੋਈ ਪੀਪਲ ਬਹੁਤ ਜ਼ਿਆਦਾ ਯੂਜ਼ ਕਰਦੇ ਆ, ਦੇਅਰਫੋਰ ਉਹ ਬਹੁਤ ਜ਼ਿਆਦਾ ਐਡਿਕਟਡ ਹੋ ਜਾਂਦੇ ਆ, ਜਾਂ ਕੋਈ ਪੀਪਲ ਬਸ ਨੈਸੈਸਿਟੀ ਲਈ ਯੂਜ਼ ਕਰਦੇ ਆ, ਹੈ ਨਾ, ਅਤੇ ਬਿਲਕੁਲ ਐਡਿਕਟਡ ਨਹੀਂ ਹੁੰਦੇ। ਅਤੇ ਗੱਲ ਨਾ ਐਡਿਕਸ਼ਨ ਦੀ ਸਹਿਜ ਬਾਅਦ 'ਚੋਂ, ਪਰ ਮੈਨੂੰ ਲੱਗਦਾ ਕਿ ਮੇਰਾ ਪੁੱਛਣ ਦਾ ਮਤਲਬ ਇਹ ਆ ਕਿ ਇਸ ਏਜ ਦੇ ਵਿੱਚ, ਛੋਟੀ ਏਜ ਦੇ ਵਿੱਚ, ਜਦੋਂ ਸਿਰਫ ਤੁਹਾਨੂੰ ਪੇਰੈਂਟਸ ਸਕੂਲ ਛੱਡਦੇ ਆ, ਪੇਰੈਂਟਸ ਸਕੂਲੋਂ ਚੁੱਕਦੇ ਆ, ਹੈ ਨਾ, ਤੁਸੀਂ ਬੀਇੰਗ ਅ ਚਾਈਲਡ ਕਿਤੇ ਆਪਣੇ ਆਪ ਕਿਤੇ ਨਹੀਂ ਜਾਣਾ। ਜੇ ਤੁਸੀਂ ਇਕੱਲੇ ਆਉਂਦੇ ਤਾਂ ਤੁਸੀਂ ਸਕੂਲ ਬੱਸ 'ਤੇ ਆਉਂਦੇ ਹੋ, ਉਸ ਤੋਂ ਇਲਾਵਾ ਪੇਰੈਂਟਸ ਹੀ ਚੁੱਕਦੇ। ਤੁਹਾਨੂੰ ਫੋਨ ਦੀ ਸਕੂਲਾਂ ਦੇ ਵਿੱਚ ਲੋੜ ਕੀ ਆ? ਲੋੜ ਤਾਂ ਹੈਗੀ ਨਹੀਂ ਜੀ, ਪੀਅਰ ਪ੍ਰੈਸ਼ਰ ਹੁੰਦਾ। ਜਿੱਦਾਂ ਮੈਨੂੰ ਵੀ ਬਹੁਤ ਤਰ੍ਹਾਂ ਹੋਇਆ ਵੀ ਮੈਨੂੰ ਵੀ ਫੋਨ ਲੈਣਾ ਚਾਹੀਦਾ ਹੈ। ਤੁਹਾਨੂੰ ਵੀ ਤੁਹਾਡੇ ਫਰੈਂਡਸ ਜਿੱਦਾਂ ਹਰੇਕ ਕੋਲ ਹੈਗਾ, ਤੁਹਾਡੇ ਕੋਲ ਨਹੀਂ ਹੈਗਾ। ਹਾਂਜੀ, ਤੁਹਾਨੂੰ ਪ੍ਰੈਸ਼ਰ ਫੀਲ ਹੁੰਦਾ? ਸਾਰਿਆਂ ਕੋਲ ਹੈਗਾ, ਅਤੇ ਉਹ ਸਾਰੇ ਕਹਿੰਦੇ ਆ ਵੀ ਤੇਰੇ ਕੋਲ ਕਿਉਂ ਨਹੀਂ ਫੋਨ ਹੈਗਾ, ਤੇਰੇ ਕੋਲ ਵੀ ਹੋਣਾ ਚਾਹੀਦਾ, ਸੋਸ਼ਲਾਈਜ਼ ਕਿੱਦਾਂ ਕਰੀਦਾ। ਪਰ ਉਹ ਫੋਨ ਤੋਂ ਫੇਕ ਸੋਸ਼ਲਾਈਜ਼ਿੰਗ ਆ। ਤੁਸੀਂ ਥਾਊਜ਼ੈਂਡਸ ਆਫ ਸੋਸ਼ਲ ਮੀਡੀਆ 'ਤੇ ਫਰੈਂਡਸ ਲੈ ਲਓ, ਪਰ ਰੀਅਲ ਲਾਈਫ ਦੇ ਵਿੱਚ ਤੁਹਾਡੇ ਕੋਲ ਓਨਲੀ 5 ਹੈ ਜਿੱਤੇ ਤੁਸੀਂ ਰੀਅਲੀ ਕਾਊਂਟ ਔਨ ਕਰ ਸਕਦੇ, ਹੈ ਨਾ। ਅਤੇ ਫਿਰ ਇੱਥੇ ਮੈਂ ਮੇਰੀ ਇੱਕ ਕਹਾਣੀ ਵੀ ਪੇਸ਼ ਕਰਨੀ ਚਾਹੂੰਗੀ। ਇੱਕ ਇੰਟਰਵਿਊ ਸੀ ਸਕੂਲ ਦੇ ਵਿੱਚ, ਅਤੇ ਫਿਰ ਉਹਨਾਂ ਨੇ ਇੰਟਰਵਿਊਅਰ ਨੇ ਪੁੱਛਿਆ ਵੀ ਸਹਿਜ, ਜਦੋਂ ਤੁਸੀਂ ਸਟੱਡੀ ਕਰਦੇ ਆ ਤੁਹਾਡੇ ਡਿਸਟਰੈਕਸ਼ਨ ਕੀ ਹੁੰਦੀ ਆ? ਮੈਂ ਕਿਹਾ ਵੀ ਮੇਰੇ ਟੇਬਲ 'ਤੇ ਜਦੋਂ ਬੁੱਕਾਂ ਪਈਆਂ ਹੁੰਦੀਆਂ ਉਦੋਂ ਫਿਰ ਮੈਂ ਸਟੱਡੀ ਤੋਂ ਡਿਸਟਰੈਕਟ ਹੁੰਦੀ ਹਾਂ। ਫਿਰ ਉਹ ਬਹੁਤ ਪ੍ਰਾਊਡ ਫੀਲ ਹੋਇਆ ਸੀ ਉਹਨਾਂ ਨੂੰ, ਅਤੇ ਉਹ ਕਹਿੰਦੇ ਵੀ ਵਾਓ, ਮੈਂ ਪਹਿਲੀ ਵਾਰੀ ਸੁਣਿਆ, ਸਾਰੇ ਕਹਿੰਦੇ ਹੁੰਦੇ ਆ ਮੇਰਾ ਲੈਪਟਾਪ, ਮੇਰਾ ਫੋਨ, ਟੀਵੀ, ਟੈਕਨੋਲੋਜੀ। ਮੈਂ ਨਾ ਆਪਣੇ ਦੋਸਤਾਂ ਨੂੰ ਦੱਸਦਾ ਕਿ ਇਹ ਜਿਹੜੀ ਗੱਲ ਸਹਿਜ ਕਰ ਰਹੀ ਆ ਨਾ, ਇਹ ਬਿਲਕੁਲ 100% ਸੱਚਾਈ ਆ। ਹਾਲਾਂਕਿ ਮੈਂ ਵੀ ਉਸ ਇੰਟਰਵਿਊ ਦੇ ਵਿੱਚ ਨਾਲ ਬੈਠਾ ਸੀਗਾ, ਅਤੇ ਇਹਦੀ ਮਦਰ ਵੀ ਨਾਲ ਬੈਠੀ ਸੀ। ਜਦੋਂ ਇਹ ਕੁਐਸਚਨ ਉਹਨੂੰ ਪੁੱਛਿਆ ਗਿਆ ਨਾ, ਤਾਂ ਸਾਨੂੰ ਐਂ ਲੱਗਾ ਕਿ ਇਹ ਗੱਲ ਕਰੂਗੀ ਕਿ ਮੈਂ ਲੈਪਟਾਪ 'ਤੇ ਗੇਮ ਖੇਡਣ ਲੱਗ ਪੈਂਦੀ ਹਾਂ, ਜਾਂ ਮੈਂ ਕੁਛ ਨਾ ਕੁਛ ਇੱਦਾਂ ਦਾ ਕਰਦੀ ਹਾਂ। ਪਰ ਜਦੋਂ ਇਹਨੇ ਜਵਾਬ ਦਿੱਤਾ ਨਾ, ਇਹਨੇ ਕਿਹਾ ਕਿ ਮੇਰੇ ਕੋਲ ਪਾਈਲ ਆਫ ਬੁੱਕਸ ਪਈਆਂ ਹੁੰਦੀਆਂ ਸਾਈਡ 'ਤੇ, ਅਤੇ ਮੈਂ ਉਹਦੇ ਨਾਲ ਡਿਸਟਰੈਕਟ ਹੋ ਜਾਣੀ। ਅਤੇ ਉਹ ਟੀਚਰ ਦਾ ਜਿਹੜਾ ਰਿਸਪੌਂਸ ਸੀ, ਜਾਂ ਜਿਹੜਾ ਉਹਦਾ ਐਕਸਪ੍ਰੈਸ਼ਨ ਸੀਗਾ, ਉਹ ਮੈਨੂੰ ਵੀ ਬੜਾ ਵਧੀਆ ਲੱਗਾ, ਕਿਉਂਕਿ ਉਹਨੇ ਕਿਹਾ ਕਿ ਇਹ ਜਿਹੜਾ ਮੈਂ ਜਵਾਬ ਹੈ ਪਹਿਲੀ ਵਾਰ ਸੁਣ ਰਹੀ ਹਾਂ। ਅਤੇ ਇਹ ਵਾਕਈ, ਪਰ ਜਿੱਦਾਂ ਆਪਣੀ ਡਿਸਕਸ਼ਨ ਬਹੁਤ ਵਾਰ ਹੋਈ ਹੈ ਇਹਦੇ 'ਤੇ, ਜਦੋਂ ਤੁਸੀਂ ਕਹਿੰਗੇ ਮੈਨੂੰ ਵੀ ਪ੍ਰੈਸ਼ਰ ਫੀਲ ਹੁੰਦਾ ਆ, ਪਰ ਜਦੋਂ ਆਪਣੀ ਡਿਸਕਸ਼ਨ ਹੁੰਦੀ ਆ, ਤੁਹਾਨੂੰ ਲੱਗਦਾ ਕਿ ਤੁਸੀਂ ਅਜੇ ਇਸ ਉਮਰ 'ਚ ਵੀ ਤੁਹਾਡੇ ਕੋਲ ਫੋਨ ਨਹੀਂ ਹੈਗਾ, ਤੁਸੀਂ ਠੀਕ ਕਰ ਰਹੇ ਹੋ, ਜਾਂ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਨਹੀਂ ਲੈਕ ਕਰ ਰਹੀ ਹਾਂ? ਨਹੀਂ, ਲੈਕ ਨਹੀਂ ਕਰ ਰਹੀ। ਜਿਹਨੂੰ ਵੀ ਮੈਂ ਦੱਸਾਂ ਉਹ ਸਾਰੇ ਅਪਰੀਸ਼ੀਏਟ ਕਰਦੇ ਆ ਵੀ ਤੇਰੇ ਕੋਲ ਫੋਨ ਨਹੀਂ ਆ, ਤੂੰ ਕੋਈ ਚੀਜ਼ ਨਹੀਂ ਲੈਕ ਕਰ ਰਹੀ, ਤੂੰ ਵਧੀਆ ਕਰ ਰਹੀ ਆ। ਕਿਉਂਕਿ ਹਰ ਬੱਚੇ ਕੋਲ ਆ ਨਾ, ਅਤੇ ਜਿਹਦੇ ਕੋਲ ਨਹੀਂ ਹੈਗਾ ਉਹ ਪ੍ਰੈਸ਼ਰ ਦੇ ਥੱਲੇ ਆ ਜਾਂਦੇ ਆ ਵੀ ਮੈਂ ਬਹੁਤ ਜ਼ਿਆਦਾ ਔਡ ਬੋਲ ਆ, ਜਿੱਦਾਂ ਮੈਂ ਆਊਟ ਆਫ ਦ ਗਰੁੱਪ ਆ, ਹੈ ਨਾ। ਅਤੇ ਫਿਰ ਉਹਦੇ ਕਰਕੇ ਤੁਸੀਂ ਵੀ, ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ, ਫਿਰ ਮੈਨੂੰ ਪਤਾ ਲੱਗਦਾ ਵੀ ਨਹੀਂ, ਜੇ ਪੇਰੈਂਟਸ ਵੀ ਕਹਿੰਦੇ ਆ, ਸਾਰੇ ਅਦਰਸ ਵੀ ਕਹਿੰਦੇ, ਅਤੇ ਇੰਟਰਵਿਊਅਰ ਤੱਕ ਕਹਿੰਦੇ ਆ ਵੀ ਵਾਓ ਬਹੁਤ ਵਧੀਆ, ਅਤੇ ਫਿਰ ਮੈਂ ਸੋਚਦੀ ਹਾਂ ਵੀ ਨਹੀਂ, ਲੋੜ ਨਹੀਂ ਹੈਗੀ ਫੋਨ ਦੀ। ਅਤੇ ਫਿਰ ਤੁਸੀਂ ਇਹ ਵੀ ਕਿਹਾ ਹੋਇਆ
ਵੀ ਜਦੋਂ ਮੈਚਿਓਰ ਏਜ ਆਈ ਫੋਨ ਲਈ ਉਦੋਂ ਫਿਰ ਸੈਟ ਰੂਲਸ ਹੋ ਗਏ ਵੀ ਕਦੋਂ ਯੂਜ਼ ਕਰਨਾ, ਕਿੱਦਾਂ ਯੂਜ਼ ਕਰਨਾ, ਇੱਦਾਂ। ਕਿਉਂਕਿ ਮੈਨੂੰ ਲੱਗਦਾ ਨਾ ਸਹਿਜ ਉਹ ਜਿਹੜੇ ਸੈਟ ਰੂਲਸ ਆ, ਬੀਇੰਗ ਅ ਪੇਰੈਂਟਸ ਸਾਨੂੰ ਇਸ ਚੀਜ਼ ਦੇ ਸ਼ਾਇਦ ਅਸੀਂ ਵਾਈਡਰ ਪਿਕਚਰ ਦੇਖ ਸਕਦੇ ਹਾਂ। ਹਾਂਜੀ, ਸਾਨੂੰ ਦਿਸਦਾ ਕਿ ਉਹ ਜਿਹੜੀ ਚੀਜ਼ ਆ ਨਾ, ਜਿਹੜੀ ਉਹ ਟੈਕਨੋਲੋਜੀ ਆ, ਉਹ ਬੱਚਿਆਂ ਦੇ ਮਾਈਂਡ 'ਤੇ ਕਿੱਦਾਂ ਹਾਵੀ ਹੋ ਰਹੀ ਆ। ਇੱਕ ਸਟੱਡੀ ਆ ਇੰਟਰਨੈਟ 'ਤੇ ਜਿਹਨੂੰ ਕਹਿੰਦੇ ਕਿ ਇੰਟਰਨੈਟ ਐਡਿਕਸ਼ਨ ਡਿਸਆਰਡਰ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਬੱਚੇ ਇੰਟਰਨੈਟ ਜ਼ਿਆਦਾ ਯੂਜ਼ ਕਰਦੇ ਆ ਜਾਂ ਸਕਰੀਨ ਜ਼ਿਆਦਾ ਯੂਜ਼ ਕਰਦੇ ਆ, ਨਾਟ ਓਨਲੀ ਸਕੂਲ ਗੋਇੰਗ ਕਿਡਸ, ਨਾਟ ਓਨਲੀ ਟੀਨਏਜਰਸ ਸਾਡੀ ਏਜ ਦੇ ਨਹੀਂ, ਪਰ ਜਿਹੜੇ ਟੌਡਲਰਸ ਆ, ਕਿਉਂਕਿ ਅੱਜ ਕੱਲ੍ਹ ਸਾਨੂੰ ਬੀਇੰਗ ਅ ਪੇਰੈਂਟ ਬੜੇ ਈਜ਼ੀ ਲੱਗਦਾ ਕਿ ਸਾਡੇ ਬੱਚੇ ਸਾਨੂੰ ਤੰਗ ਕਰ ਰਹੇ ਆ ਜਾਂ ਰੋ ਰਹੇ ਆ, ਉਹਨਾਂ ਨੂੰ ਅਸੀਂ ਆਈਪੈਡਸ ਦੇ ਦਿੰਦੇ ਉਹਨਾਂ ਦੇ ਹੱਥਾਂ 'ਚ ਨਾ। ਪਰ ਇਹ ਸਟੱਡੀ ਹੈ, ਇੱਕ ਸਪੈਸੀਫਿਕ ਸਟੱਡੀ ਇਸ ਚੀਜ਼ 'ਤੇ ਹੋਈ ਹੈ ਕਿ ਜਿਹੜੇ ਬੱਚੇ ਹੱਦੋਂ ਵੱਧ ਸਕਰੀਨ ਟਾਈਮ ਜਿਨ੍ਹਾਂ ਦਾ ਹੈਗਾ ਆ, ਜਿਹੜੇ ਟੌਡਲਰਸ ਆ, ਜੇ ਉਹ ਬਹੁਤ ਜ਼ਿਆਦਾ ਸਕਰੀਨ ਟਾਈਮ ਯੂਜ਼ ਕਰਦੇ ਆ ਅਤੇ ਉਹਨਾਂ ਦੇ ਬਿਹੇਵੀਅਰ ਇਸ਼ੂਜ਼ ਆਉਣ ਲੱਗ ਪੈਂਦੇ ਆ। ਉਹਨਾਂ ਦੇ ਪੇਰੈਂਟਸ ਕਹਿੰਦੇ ਕਿ ਸਾਡੇ ਬੱਚੇ ਬਿਲਕੁਲ ਜਿਹੜੇ ਸਾਡੇ ਤੋਂ ਕੰਟਰੋਲ ਨਹੀਂ ਹੁੰਦੇ, ਕਿਉਂਕਿ ਉਹ ਪਲ ਦੇ ਵਿੱਚ ਜਦੋਂ ਪੇਸ਼ੈਂਸ ਖਤਮ ਹੁੰਦੀ ਜਾਂਦੀ ਹੈ ਨਾ, ਕਦੀ ਰੋਣ ਲੱਗ ਪੈਂਦੇ ਆ, ਕਦੀ ਹੱਸਣ ਲੱਗ ਪੈਂਦੇ ਆ। ਸੋ ਬੀਇੰਗ ਅ ਪੇਰੈਂਟ ਸਾਨੂੰ ਐਂ ਹੀ ਲੱਗਦਾ ਹੁੰਦਾ, ਅਸੀਂ ਉਹ ਚੀਜ਼ਾਂ ਦੇਖਦੇ ਹਾਂ। ਤਾਂ ਮੈਨੂੰ ਲੱਗਦਾ ਕਿ ਮੈਂ ਤੁਹਾਡੇ ਨਾਲ ਵੀ ਇਹੀ ਗੱਲ ਕਰਦਾ ਹੁੰਦਾ ਕਿ ਜਦੋਂ ਮਿਲੂਗਾ ਨਾ ਤਾਂ ਕੰਡੀਸ਼ਨਸ 'ਤੇ ਮਿਲੂਗਾ ਕਿ ਇੰਨਾ ਟਾਈਮ ਹੋਊਗਾ ਯੂਜ਼ ਕਰਨ ਲਈ, ਸਕੂਲ ਲਈ ਦਿੱਤਾ ਗਿਆ। ਮੈਨੂੰ ਲੱਗਦਾ ਕਿ ਹਰੇਕ ਪੇਰੈਂਟ ਜਿਹੜਾ ਹੈ ਉਹ ਭਲਾਈ ਚਾਹੁੰਦਾ ਆਪਣੇ ਬੱਚਿਆਂ ਦੀ, ਅਤੇ ਹਰੇਕ ਪੇਰੈਂਟ ਚਾਹੁੰਦਾ ਕਿ ਜਿਹੜਾ ਜੇ ਚੀਜ਼ ਕੋਈ ਦਿੱਤੀ ਆ ਅਤੇ ਉਹ ਲਿਮਿਟ ਦੇ ਵਿੱਚ ਸਹੀ ਤਰੀਕੇ ਨਾਲ ਯੂਜ਼ ਹੋਵੇ। ਅਤੇ ਇਹ ਤੋਂ ਅੱਗੇ ਜੇ ਸਹਿਜ ਆਪਾਂ ਚੱਲੀਏ ਨਾ ਅਤੇ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ। ਸੋਸ਼ਲ ਮੀਡੀਆ ਜਿਹੜਾ ਆ ਉਹ ਵੀ ਬਹੁਤ ਜ਼ਿਆਦਾ ਇੰਟਰਨੈਟ ਤੋਂ ਵੀ ਜਿਹੜਾ ਫੋਨ ਤੋਂ ਵੀ ਅਗਲੀ ਸਟੇਜ ਆ ਜਾਂਦੀ ਆ, ਕਿਉਂਕਿ ਸੋਸ਼ਲ ਮੀਡੀਆ ਜਾਂ ਇੰਟਰਨੈਟ ਇੱਕ ਇੱਦਾਂ ਦੀ ਚੀਜ਼ ਆ ਕਿ ਤੁਸੀਂ ਆਊਟਰ ਵਰਲਡ ਦੇ ਵਿੱਚ ਬਿਲਕੁਲ ਇਕੱਲੇ ਹੋ। ਠੀਕ ਆ, ਤੁਹਾਡੇ ਪੇਰੈਂਟਸ ਜਦੋਂ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਲੌਗਇਨ ਕਰਦੇ ਆ, ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲੌਗਇਨ ਕਰਦੇ ਆ, ਤੁਸੀਂ ਬੀਇੰਗ ਅ ਸਹਿਜ ਸਿਰਫ ਤੁਸੀਂ ਐਜ਼ ਅ ਇੰਡੀਵਿਜੂਅਲ ਉੱਥੇ ਸਰਵਾਈਵ ਕਰਦੇ ਹੋ। ਤੁਹਾਡੇ ਨਾਲ ਤੁਹਾਡੇ ਪੇਰੈਂਟਸ ਤੁਸੀਂ ਦੇਖਦੇ ਨਹੀਂ, ਪੇਰੈਂਟਸ ਨਹੀਂ ਤੁਹਾਨੂੰ ਦੇਖ ਰਹੇ ਵੀ ਤੁਸੀਂ ਕੀ ਕਰ ਰਹੇ ਹੋ। ਉੱਥੇ ਲੋਕ ਚੰਗੇ ਵੀ ਆ, ਉੱਥੇ ਮਾੜੇ ਵੀ ਆ, ਹੈ ਨਾ। ਉਹ ਇਸ ਕਰਕੇ ਕਿ ਮੈਨੂੰ ਲੱਗਦਾ ਕਿ ਉਹ ਜਿਹੜੀ ਚੀਜ਼ ਆ ਉਹਦੇ 'ਤੇ ਵੀ ਧਿਆਨ ਦੇਣਾ ਬੱਚਿਆਂ ਨੂੰ। ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕਿੱਦਾਂ ਦਾ ਲੱਗਦਾ ਵੀ ਉਹ ਜਿਹੜੀ ਚੀਜ਼ ਆ ਸੋਸ਼ਲ ਮੀਡੀਆ ਦਾ ਯੂਜ਼ ਕਿੱਦਾਂ ਕਰਨਾ ਚਾਹੀਦਾ? ਸੋਸ਼ਲ ਮੀਡੀਆ 'ਤੇ ਜਿੱਦਾਂ ਤੁਸੀਂ ਕਿਹਾ, ਉਹਦੇ ਉੱਤੇ ਵਧੀਆ ਚੀਜ਼ਾਂ ਵੀ ਆ ਅਤੇ ਬੁਰੀਆਂ ਚੀਜ਼ਾਂ ਵੀ ਆ। ਅਤੇ ਜੇ ਕਿਸੇ ਨੇ ਯੂਜ਼ ਕਰਨਾ ਵੀ ਆ, ਵਿਚ ਇਜ਼ ਨਾਟ ਰੈਕਮੈਂਡਡ, ਹੈ ਨਾ, ਪਰ ਜੇ ਕਿਸੇ ਨੇ ਕਰਨਾ ਵੀ ਆ ਫਿਰ ਉਹ ਵਧੀਆ ਚੀਜ਼ਾਂ ਵੇਖਣ ਅੰਡਰ ਪੇਰੈਂਟਲ ਸੁਪਰਵਿਜ਼ਨ, ਕਿਉਂਕਿ ਇੰਟਰਨੈਟ ਅਤੇ ਸੋਸ਼ਲ ਮੀਡੀਆ ਇੱਦਾਂ ਦੀ ਚੀਜ਼ ਆ ਜਿਹੜੀ ਲਿਮਿਟਲੈਸ ਆ। ਅਤੇ ਜਿੱਦਾਂ ਤੁਸੀਂ ਕਿਹਾ, ਤੁਸੀਂ ਐਜ਼ ਐਨ ਇੰਡੀਵਿਜੂਅਲ ਸਰਵਾਈਵ ਕਰ ਰਹੇ ਨਾ ਉੱਥੇ, ਫਿਰ ਤੁਹਾਨੂੰ ਉਹ ਵਾਲੇ ਸਪੇਸ ਦੇ ਵਿੱਚ ਪਤਾ ਨਹੀਂ ਲੱਗਦਾ ਵੀ ਕੀ ਗਲਤ ਆ ਕੀ ਸਹੀ ਆ, ਹੈ ਨਾ। ਪਰ ਇਹ ਤਾਂ ਨਹੀਂ, ਤੁਸੀਂ ਤਾਂ ਅਜੇ ਬਹੁਤ ਛੋਟੇ ਹੋ, ਹੈ ਨਾ। 15-16 ਸਾਲ ਦੇ ਜਿਹੜੇ ਬੱਚੇ ਹੁੰਦੇ ਉਹ ਤਾਂ ਬਹੁਤ ਛੋਟੇ ਆ। ਮੈਨੂੰ ਲੱਗਦਾ ਕਿ ਜਿਹੜੀ ਸਾਡੀ ਏਜ ਆ ਨਾ, ਜੇ ਸਾਡੀ ਏਜ ਆ, ਅਸੀਂ ਖੁਦ ਕੈਰਿਡ ਅਵੇ ਹੋ ਜਾਂਦੇ ਹਾਂ ਇੰਟਰਨੈਟ 'ਤੇ, ਸੋਸ਼ਲ ਮੀਡੀਆ 'ਤੇ ਜਦੋਂ ਜਾਂਦੇ ਹਾਂ। ਖਾਸ ਕਰਕੇ ਜਦੋਂ ਦੀਆਂ ਸ਼ਾਰਟਸ ਆਈਆਂ ਜਾਂ ਰੀਲਸ ਆਈਆਂ ਆ, 10-10 ਸੈਕਿੰਡ ਦੇ ਵਿੱਚ ਸਾਡੇ ਇਮੋਸ਼ਨਸ ਚੇਂਜ ਹੁੰਦੇ ਆ। ਅਤੇ ਉਹ ਜਿਹੜੀ ਇਮੋਸ਼ਨਸ ਆ, ਜਿਹੜੇ ਕਦੀ ਹੱਸਣ ਵਾਲੀ ਰੀਲ ਆ ਜਾਂਦੀ ਹੈ, ਅਸੀਂ ਹੱਸਣ ਲੱਗ ਪੈਂਦੇ ਹਾਂ। ਅਗਲੀ ਸੈਡ ਆ ਜਾਂਦੀ ਹੈ ਜਿਹਦੇ ਵਿੱਚ ਕੋਈ ਇੰਸੀਡੈਂਟ ਵਿਖਾਇਆ ਗਿਆ ਵੀ ਆ ਇੱਦਾਂ ਹੋ ਗਿਆ, ਅਸੀਂ ਨਾਲ ਦੀ ਨਾਲ ਜਿਹੜਾ ਆ ਉਹ ਸੈਡ ਹੋ ਜਾਂਦੇ ਹਾਂ। ਸਾਡੇ ਦਿਮਾਗ ਮਚਿਓਰ ਆ, ਏਜ ਆ, ਪਰ ਅਸੀਂ ਫਿਰ ਵੀ ਉਸ ਚੀਜ਼ ਨੂੰ ਹੈਂਡਲ ਕਰਨ ਦੇ ਕੇਪੇਬਲ ਨਹੀਂ ਹੈਗੇ। ਪਰ ਜਦੋਂ ਜਿਹੜੇ ਛੋਟੇ ਦਿਮਾਗ ਹੈ, ਜਿੱਦਾਂ ਤੁਹਾਡੇ ਆ 15-16 ਸਾਲ ਦਾ, ਉਹ ਜਦੋਂ ਬੱਚਾ ਉਹਦੇ ਵਿੱਚ ਜਾਂਦਾ ਆ, ਰੀਲਸ ਦੇਖਦਾ, ਸ਼ਾਰਟਸ ਦੇਖਦਾ, ਇੰਸਟਾਗ੍ਰਾਮ, ਫੇਸਬੁੱਕ ਵਗੈਰਾ, ਉਹ ਗੱਲ ਤੁਸੀਂ ਬਹੁਤ ਵਧੀਆ ਕਹੀ। ਰਿਕਮੈਂਡਡ ਮੈਂ ਤਾਂ ਕਹਿੰਦਾ ਕਿ ਇਹਦੇ ਉੱਤੇ ਇੱਕ ਏਜ ਹੁੰਦੀ ਵੀ ਆ ਜ਼ਿਆਦਾਤਰ ਸਾਈਟਸ 'ਤੇ, ਹੋਣਾ ਵੀ ਚਾਹੀਦਾ ਕਿ ਬੱਚੇ ਸਕੂਲ ਗੋਇੰਗ ਬੱਚੇ ਤਾਂ ਬਿਲਕੁਲ ਹੀ ਦੂਰ ਰਹਿਣੇ ਚਾਹੀਦੇ ਆ ਸੋਸ਼ਲ ਮੀਡੀਆ ਤੋਂ, ਕਿਉਂਕਿ ਜਿੰਨੇ ਇਹਦੇ ਫਾਇਦੇ ਉਹਦੇ ਨਾਲੋਂ ਕਿਤੇ ਵੱਧ ਨੁਕਸਾਨ ਆ। ਮੈਨੂੰ ਇਹ ਫੀਲ ਹੁੰਦਾ ਕਿਉਂਕਿ ਮੈਂ ਵੀ ਹੁਣ ਇਹ ਚੀਜ਼ਾਂ ਮਹਿਸੂਸ ਕਰਦਾ ਕਿ ਜਿਸ ਦਿਨ ਜੇ ਕਿਤੇ ਮੈਂ ਇਹ ਦੇਖਣ ਲੱਗ ਪੈਂਦਾ ਅਤੇ ਉਹ ਮੇਰਾ ਅੱਧਾ-ਪੌਣਾ ਘੰਟਾ ਕਿੱਥੇ ਜਾਂਦਾ ਹੈ ਜਿਹਦੇ ਵਿੱਚ ਮੈਂ ਕੁਛ ਵੀ ਪ੍ਰੋਡਕਟਿਵ ਨਹੀਂ ਕੀਤਾ, ਕੁਛ ਵੀ ਨਹੀਂ। ਉਹ ਬਿਲਕੁਲ ਹੀ ਜਿਹੜੀ ਤੁਹਾਡੇ ਦਿਮਾਗ ਨੂੰ ਨੈਗੇਟਿਵ ਐਨਰਜੀ ਦਿੰਦੀ ਆ ਬੀਇੰਗ, ਹਾਲਾਂਕਿ ਤੁਹਾਨੂੰ ਗਰੋਥ ਲਈ ਜਾਂ ਪੋਜ਼ੀਟਿਵ ਬਹੁਤ ਘੱਟ ਦਿੰਦੀ ਆ, ਨੈਗੇਟਿਵ ਜ਼ਿਆਦਾ ਦਿੰਦੀ ਆ।
ਅਤੇ ਉਹਦੇ ਬਾਰੇ ਜਿਹੜਾ ਆ ਤੁਹਾਨੂੰ ਕਿੱਦਾਂ ਲੱਗਦਾ ਕਿ ਇਹ ਜਿਹੜੀ ਚੀਜ਼ ਨੂੰ ਰੋਕਣ ਲਈ ਜਾਂ ਸਕਰੀਨ ਟਾਈਮ ਨੂੰ ਰੋਕਣ ਲਈ ਜੇ ਆਪਾਂ ਇਸ ਚੀਜ਼ ਬਾਰੇ ਗੱਲ ਕਰੀਏ ਕਿ ਉਹਦਾ ਕੀ ਤਰੀਕਾ ਲੱਗਦਾ ਤੁਹਾਨੂੰ, ਜਦੋਂ ਇੱਕ ਚਾਈਲਡ ਬੀਇੰਗ ਅ ਚਾਈਲਡ ਤੁਸੀਂ ਕਿੱਦਾਂ ਦੇਖਦੇ ਹੋ ਵੀ ਉਹਨੂੰ ਰੋਕਿਆ ਕਿਵੇਂ ਜਾ ਸਕਦਾ? ਹਾਂਜੀ, ਉਹ ਤੋਂ ਪਹਿਲਾਂ ਆਪਾਂ ਜੜ ਲੱਭੀਏ ਪ੍ਰੋਬਲਮ ਦੀ। ਇਹ ਜਿਹੜੇ ਇੰਟਰਨੈਟ ਆ, ਸੋਸ਼ਲ ਮੀਡੀਆ ਹੈ ਨਾ, ਉਹਨਾਂ ਦਾ AI ਅਤੇ ਐਲਗੋਰਿਦਮ ਇੰਨਾ ਸਟਰੋਂਗ ਹੋ ਗਿਆ ਵੀ ਉਹ ਹਿਊਮਨ ਮਾਈਂਡ ਨੂੰ ਕੰਪਲੀਟਲੀ ਮੈਨੀਪੂਲੇਟ ਕਰ ਲੈਂਦਾ ਹੈ ਨਾ। ਅਤੇ ਉਹ ਤੁਹਾਨੂੰ ਸ਼ਾਰਟ ਡੋਪਾਮੀਨ ਸਪਾਈਕ ਦਿੰਦਾ ਹੈ ਅਤੇ ਫਿਰ ਤੁਸੀਂ ਈਵਨ ਥੱਲੇ ਚਲੇ ਜਾਂਦੇ, ਤੁਹਾਡੀ ਬੇਸਲਾਈਨ ਘੱਟ ਜਾਂਦੀ ਹੈ ਨਾ। ਅਤੇ ਫਿਰ ਜੜ ਸਹਿਜ ਜਿੱਦਾਂ ਜਦੋਂ ਮੈਨੂੰ ਇੰਨੀ ਸੋਹਣੀ ਅੰਗਰੇਜ਼ੀ ਬੋਲਣੀ ਆ ਗਈ ਨਾ, ਮੇਰਾ ਐਪੀਸੋਡ ਵੇਖੋ ਕਿੰਨੇ ਵਧੀਆ ਹੁੰਦੇ। ਆਹ ਨਿੱਕੀਆਂ ਨਿੱਕੀਆਂ ਗੱਲਾਂ ਮੈਨੂੰ ਨਹੀਂ ਹੁੰਦੀਆਂ ਜਿਹੜੀਆਂ ਤੁਸੀਂ ਸ਼ਾਰਟ ਡੋਪਾਮੀਨ ਸਪਾਈਕ ਕਿਹਾ ਨਾ, ਇਹ ਬਹੁਤ ਸੋਹਣਾ ਲੱਗਾ। ਹਾਂਜੀ, ਕੰਟੀਨਿਊ, ਸੌਰੀ। ਹਾਂਜੀ, ਅਤੇ AI ਇੰਨਾ ਸਟਰੋਂਗ ਹੋ ਗਿਆ, ਐਲਗੋਰਿਦਮਸ ਇੰਨੇ ਸਟਰੋਂਗ ਹੋ ਗਿਆ ਵੀ ਉਹ ਕੰਪਲੀਟਲੀ ਮੈਨੀਪੂਲੇਟ ਕਰ ਲੈਂਦੇ ਆਪਾਂ ਨੂੰ, ਅਤੇ ਆਪਣੇ 'ਤੇ ਕੋਈ ਕੈਪੇਬਿਲਿਟੀ ਨਹੀਂ ਹੈਗੀ ਹੈ ਨਾ ਵੀ ਆਪਾਂ ਰੋਕ ਸਕੀਏ ਉਹਨੂੰ। ਅਤੇ ਫਿਰ ਉਹਨੂੰ ਰੋਕਣ ਲਈ ਹੈ ਨਾ, ਡਿਸਟਰੈਕਟ ਕਰਨ ਲਈ ਆਪਣੇ ਸੈਲਫ ਨੂੰ ਸਕਰੀਨ ਟਾਈਮ ਤੋਂ, ਪਹਿਲੀ ਚੀਜ਼ ਸਕਰੀਨਸ ਨੂੰ ਅਵੋਇਡ ਕਰੋ ਜਿੰਨਾ ਵੀ ਕਰ ਸਕਦੇ ਉਹ ਕਰਨ ਲਈ। ਪਰ ਜਿਹਨੂੰ ਅਵੋਇਡ ਕਰਨ ਦਾ ਪਤਾ ਹੀ ਨਹੀਂ, ਜਿਹਨੂੰ ਇਹਦਾ ਨੁਕਸਾਨ ਨਹੀਂ ਪਤਾ, ਉਹ ਕੀ ਕਰ ਸਕਦਾ? ਉਹੀ ਕਹਿਣ ਲੱਗੀ। ਅਤੇ ਫਿਰ ਉਹ ਅਵੋਇਡ ਕਰਨ ਲਈ ਤੁਸੀਂ ਬੁੱਕਸ ਪੜ੍ਹੋ, ਜਿੱਦਾਂ ਦੇ ਵੀ ਤੁਹਾਨੂੰ ਪਸੰਦ ਆ ਤੁਸੀਂ ਉਹ ਪੜ੍ਹੋ, ਤੁਸੀਂ ਉਹਦੇ ਨਾਲ ਇੰਗੇਜਡ ਹੋਵੋ ਇੰਸਟੈਡ ਆਫ ਇੰਟਰਨੈਟ ਅਤੇ ਉਹਦੇ ਸਾਈਡ ਇਫੈਕਟਸ ਹੈ ਨਾ। ਅਤੇ ਬੁੱਕਸ ਨਾਲੋਂ ਤੁਸੀਂ ਹੌਬੀ ਸਿੱਖ ਸਕਦੇ ਆ, ਉਹ ਹੋ ਸਕਦਾ ਆਰਟਸ ਐਂਡ ਕਰਾਫਟ ਜਾਂ ਕੋਈ ਸਪੋਰਟ, ਜੋ ਵੀ ਤੁਹਾਨੂੰ ਪਸੰਦ ਹੋਏ। ਅਤੇ ਤੀਜਾ ਇੱਕ ਸਕਿੱਲ ਸਿੱਖੋ ਤੁਸੀਂ, ਜਿੱਦਾਂ ਕੁਛ ਕੋਡਿੰਗ ਸਿੱਖ ਲਓ, ਕੁਛ ਰਾਈਟਿੰਗ ਸਿੱਖ ਲਓ, ਜਿਹੜੀ ਵੀ ਚੀਜ਼ ਤੁਹਾਡਾ ਇੰਟਰਸਟ ਆ ਨਾ ਉਹਦੇ ਵਿੱਚ ਕੁਛ ਸਿੱਖੋ। ਇਹ ਪਤਾ ਹੈ ਸਹਿਜ, ਇੱਕ ਨਾ ਕਿਹਾ ਜਾਂਦਾ ਆ ਜਿਹੜੀ ਗੋਲ ਸੈਟਿੰਗ ਹੁੰਦੀ ਸਟ੍ਰੈਟਜੀ, ਮੈਨੂੰ ਲੱਗਦਾ ਕਿ ਉਹ ਵੀ ਬਹੁਤ ਤੁਹਾਨੂੰ ਕੰਮ ਕਰੂਗੀ, ਕਿਉਂਕਿ ਜਦੋਂ ਤੁਹਾਨੂੰ ਪਤਾ ਹੋਵੇ ਕਿ ਗੋਲ ਤੁਹਾਡਾ ਕੀ ਆ, ਤੁਸੀਂ ਕੀ ਸਿੱਖਣਾ ਚਾਹੁੰਦੇ, ਜਿਹੜੀ ਤੁਸੀਂ ਸਕਿੱਲ ਦੀ ਗੱਲ ਕੀਤੀ ਆ ਕਿ ਤੁਸੀਂ ਸਿੱਖਣਾ ਕੀ ਚਾਹੁੰਦੇ ਹੋ ਹੈ ਨਾ, ਕੀ ਤੁਸੀਂ ਆਪਣੇ ਆਪ ਦੇ ਵਿੱਚ ਕੀ ਡਿਵੈਲਪ, ਜਿੱਦਾਂ ਕੋਡਿੰਗ ਜਿਹਨੇ ਸਿੱਖਣੀ ਆ ਉਹਦੇ ਕੋਲ ਵੀ ਸਾਹਮਣੇ ਉਹੀ ਲੈਪਟਾਪ ਪਿਆ, ਉਹਦੇ ਕੋਲ ਵੀ ਸਾਹਮਣੇ ਉਹੀ ਇੰਟਰਨੈਟ ਪਿਆ ਹੈ ਨਾ। ਪਰ ਤੁਹਾਨੂੰ ਜੇ ਤੁਹਾਡਾ ਗੋਲ ਕਲੀਅਰ ਹੋਵੇ ਵੀ ਮੈਂ ਸ਼ਾਰਟਸ ਨਹੀਂ ਦੇਖਣੀਆਂ, ਮੈਂ ਕੋਡਿੰਗ ਸਿੱਖਣੀ ਆ, ਮੈਂ ਉਹਦੇ ਹਾਂਜੀ ਸੌਰੀ ਕੀ ਕਹਿ ਰਹੇ ਸੀ ਕੁਛ ਤੁਸੀਂ? ਸੌਰੀ, ਨਹੀਂ ਦੱਸੋ। ਮੈਂ ਕਹਿਣਾ ਸੀ ਵੀ ਜਿਹੜੇ ਗੋਲ ਓਰੀਐਂਟਡ ਪੀਪਲ ਹੁੰਦੇ ਆ ਨਾ, ਉਹਨਾਂ ਨੂੰ ਉਹ ਛੋਟੇ ਲਾਈਕ ਪੀਸਿਸ ਆਫ ਜੋਏ ਨਹੀਂ ਦਿਸਦਾ, ਉਹਨਾਂ ਨੂੰ ਉਹ ਵੱਡਾ ਗੋਲ ਦਿਸਦਾ। ਬਿਲਕੁਲ। ਅਤੇ ਉਹਨਾਂ ਨੂੰ ਪਤਾ ਆ ਵੀ ਜੇ ਮੈਂ ਅੱਜ ਵੇਖੂੰਗਾ ਜਾਂ ਅੱਜ ਵੇਖੂੰਗੀ ਸੋਸ਼ਲ ਮੀਡੀਆ ਅਤੇ ਉੱਤੇ ਮੇਰਾ ਟਾਈਮ ਵੇਸਟ ਕਰੂੰਗੀ ਅਤੇ ਉੱਤੇ ਕੁਛ ਉਹ ਵਾਲੇ ਟਾਈਮ 'ਚ ਮੈਂ ਕੁਛ ਪ੍ਰੋਡਕਟਿਵ ਨਹੀਂ ਕਰੂੰਗੀ, ਫਿਰ ਉਹ ਗੋਲ ਜਿਹੜਾ ਹੈ ਨਾ ਉਹ ਛੋਟਾ ਹੋ ਹੀ ਜਾਊਗਾ। ਉਹੀ ਗੱਲ ਆ ਨਾ, ਕਈ ਹੁੰਦੀਆਂ, ਇੱਕ ਹੁੰਦੀ ਇੰਸਟੈਂਟ ਖੁਸ਼ੀ ਜਿਹਨੇ ਤੁਹਾਨੂੰ ਇਨ ਦਾ ਮੂਮੈਂਟ ਖੁਸ਼ੀ ਦੇਣੀ ਆ, ਇੱਕ ਹੁੰਦੀ ਆ ਲੌਂਗ ਟਰਮ ਸਕਸੈਸ ਜਿਹਨੇ ਮਤਲਬ ਜਿਹਦਾ ਸਾਨੂੰ, ਜਿੱਦਾਂ ਤੁਸੀਂ ਕਿਹਾ ਕਿ ਵਾਈਡਰ ਪਿਕਚਰ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਮੈਂ ਅੱਜ ਤੋਂ 10 ਸਾਲਾਂ ਦੇ ਬਾਅਦ ਕਿੱਥੇ ਹੋਊਂਗਾ, ਮੇਰੇ ਲਈ ਇੰਪੋਰਟੈਂਟ ਕੀ ਹੈ, ਮੇਰੇ ਲਈ ਜਿਹੜੀ ਹੁਣ ਮੈਨੂੰ ਡੋਪਾਮੀਨ ਮਿਲ ਰਹੀ ਆ ਰੀਲਸ ਤੋਂ ਜਾਂ ਜਿਹੜੇ ਸਪਾਈਕ ਤੁਸੀਂ ਕਹਿੰਦੇ ਹੋ, ਇਹ ਮੇਰੇ ਲਈ ਜ਼ਿਆਦਾ ਇੰਪੋਰਟੈਂਟ ਆ ਕਿ ਮੇਰੇ ਲਈ ਜੋ ਮੈਂ ਬਣਨਾ ਚਾਹੁੰਦਾ ਆ ਕਿ ਮੈਂ 10 ਸਾਲਾਂ ਨੂੰ ਉਸ ਸਟੇਜ 'ਤੇ ਖੜਾ ਹੋਵਾਂ, ਮੇਰੇ ਲਈ ਉਹ ਇੰਪੋਰਟੈਂਟ ਆ। ਬਿਲਕੁਲ ਉਹਦੇ ਲਈ ਜੇ ਤੁਹਾਡੇ ਕੋਲ ਕਲੀਅਰ ਗੋਲ ਹੋਊਗੇ ਅਤੇ ਤੁਹਾਡੇ ਕੋਲ ਚਾਹੇ ਉਹੀ ਇੰਟਰਨੈਟ ਹੋਵੇ, ਉਹੀ ਲੈਪਟਾਪ ਹੋਵੇ, ਉਹਦਾ ਬਹੁਤ ਜ਼ਰੂਰੀ, ਉਹਦਾ ਵਧੀਆ ਤਰੀਕੇ ਨਾਲ ਤੁਸੀਂ ਯੂਜ਼ ਕਰੋਗੇ। ਬਾਕੀ ਜਿਹੜਾ ਸੋਸ਼ਲ ਮੀਡੀਆ ਆ ਜਾਂ ਇੰਟਰਨੈਟ ਆ, ਉਹਦੇ 'ਤੇ ਬਹੁਤ ਕੁਛ ਚੰਗਾ ਵੀ ਪਿਆ ਹੈ ਨਾ। ਜਿੱਦਾਂ ਆਪਾਂ ਯੂਟਿਊਬਸ ਦੀ ਗੱਲ ਕੀਤੀ, ਯੂਟਿਊਬ ਦੇ ਉੱਤੇ ਮੈਨੂੰ ਲੱਗਦਾ ਕਿ ਇੰਨਾ ਕੁ ਇਨਫੋਰਮੇਟਿਵ ਸਟੱਫ ਪਿਆ ਆ, ਇੰਨਾ ਕੁ ਲਰਨਿੰਗ, ਜੇ ਤੁਸੀਂ ਕੋਡਿੰਗ ਸਿੱਖਣਾ ਚਾਹੁੰਦੇ ਹੋ ਤਾਂ ਉੱਤੇ ਵੀਡੀਓਜ਼ ਬਹੁਤ ਸਾਰੀਆਂ ਪਈਆਂ ਆ। ਹਾਂਜੀ, ਡੈਫੀਨੇਟਲੀ। ਹਾਂਜੀ, ਕਿਉਂਕਿ at the end of the day the choice is up to you, ਹੈ ਨਾ। choice is yours ਅਤੇ ਤੁਹਾਡੇ ਹੱਥ 'ਚ ਜਿਹੜਾ ਰਿਮੋਟ ਆ, ਤੁਸੀਂ ਆਈਦਰ ਰੀਲਾਂ ਵੇਖ ਸਕਦੇ ਆ ਜਾਂ ਕੋਈ ਸਕਿੱਲ ਡਿਵੈਲਪ ਕਰ ਸਕਦੇ ਆ, ਉਹ ਤੁਹਾਡੀ ਚੋਇਸ ਆ। ਪਰ ਜੇ ਤੁਸੀਂ ਗੋਲ ਓਰੀਐਂਟਡ ਆ ਅਤੇ ਤੁਹਾਨੂੰ ਉਹ ਪਤਾ ਹੈ ਵੀ ਮੈਂ 10 ਸਾਲਾਂ 'ਚ ਇਹ ਬਣਨਾ ਹੈ, ਫਿਰ ਰੀਲਾਂ ਤੁਹਾਨੂੰ ਛੋਟੀਆਂ ਲੱਗਣ ਲੱਗ ਪਊਗੀਆਂ ਅਤੇ ਤੁਹਾਡਾ ਗੋਲ ਵੱਡਾ, ਫਿਰ ਤੁਹਾਡਾ ਰਿਮੋਟ ਅਤੇ ਤੁਹਾਡਾ ਚੋਇਸ
ਵਧੀਆ ਬੰਨੇ ਨੂੰ ਜਾਊਗਾ। ਉਹਦੇ ਲਈ ਮੈਨੂੰ ਲੱਗਦਾ ਕਿ ਆਪਣੇ ਆਪ ਨੂੰ ਕੁਐਸਚਨ ਕਰਨਾ ਹੈ ਨਾ, ਕਿਉਂਕਿ ਆਪਾਂ ਜਦੋਂ ਵੀਡੀਓਜ਼ ਇੱਦਾਂ ਦੀਆਂ ਦੇਖਦੇ ਹਾਂ ਨਾ ਅਤੇ ਉਹਦੇ ਵਿੱਚ ਬਹੁਤ ਸਾਰੀਆਂ ਟੈਕਨੀਕਸ ਦੱਸੀਆਂ ਜਾਂਦੀਆਂ ਕਿ ਤੁਸੀਂ ਗੋਲ ਓਰੀਐਂਟਡ ਕਿੱਦਾਂ ਬਣਨਾ। ਹਾਂਜੀ, ਉਹਦੇ ਵਿੱਚ ਮੇਰੇ ਖਿਆਲ ਜਿੱਦਾਂ ਆਪਾਂ ਗੱਲ ਕੀਤੀ ਨਾ ਕਿ ਆਪਾਂ ਸਕਰੀਨ ਤੋਂ ਦੂਰ ਕਿਵੇਂ ਜਾਣਾ, ਉਹਦੇ ਵਿੱਚ ਬੁੱਕ ਪੜ੍ਹਨੀ, ਬੁੱਕ ਕਹਿੰਦੇ ਆ ਕਿ ਬੁੱਕਸ ਆਰ ਦਾ ਬੈਸਟ ਫਰੈਂਡਸ। ਹਾਂਜੀ, ਜਿਹਨੂੰ ਬੁੱਕ ਨਾਲ ਗੱਲ ਕਰਨੀ ਆਉਂਦੀ ਆ ਉਹ ਆਪਣੇ ਆਪ ਉਹਨੂੰ ਉਸ ਚੀਜ਼ ਦਾ ਨਸ਼ਾ ਹੁੰਦਾ ਆ। ਜਿਹੜੀ ਆਪਾਂ ਗੱਲ ਕਰ ਰਹੇ ਸੀ ਨਾ ਕਿ ਸਹਿਜ ਗੋਲ ਓਰੀਐਂਟਡ ਹੋਣਾ, ਉਹਦੇ ਵਿੱਚ ਤੁਸੀਂ ਜਰਨਲਿੰਗ ਵੀ ਕਰ ਸਕਦੇ ਹੋ। ਆਪਣੇ ਆਪ ਨਾਲ ਰੋਜ਼ ਜਿਵੇਂ ਦਾ ਤੁਹਾਡਾ ਦਿਨ ਗਿਆ ਤੁਸੀਂ ਗੱਲ ਕਰ ਸਕਦੇ ਹੋ ਆਪਣੇ ਆਪ ਨਾਲ ਰਾਤ ਨੂੰ ਕਿ ਮੇਰਾ ਦਿਨ ਕਿਵੇਂ ਗਿਆ, ਮੈਂ ਜੋ ਚਾਹੁੰਦਾ ਸੀ ਉਹ ਮੈਨੂੰ ਮਿਲਿਆ ਜਾਂ ਜੋ ਮੈਂ ਜਿੱਦਾਂ ਆਪਾਂ ਰੀਲਸ 'ਤੇ ਸਾਰਾ ਦਿਨ ਵੇਸਟ ਕਰਤਾ ਤਾਂ ਤੁਹਾਨੂੰ ਸੌਣ ਲੱਗਿਆ ਆਪਣੇ ਆਪ ਨੂੰ ਆਨਸਰ ਕਰਨਾ ਮੁਸ਼ਕਿਲ ਹੋ ਜਾਊਗਾ, ਕਿਉਂਕਿ ਕਿਸੇ ਨਾਲ ਤੁਸੀਂ ਝੂਠ ਬੋਲ ਸਕਦੇ ਹੋ, ਆਪਣੇ ਆਪ ਨਾਲ ਨਹੀਂ ਬੋਲ ਸਕਦੇ। ਤੁਸੀਂ ਆਪਣੇ ਆਪ ਨੂੰ ਜਦੋਂ ਲਿਖੋਗੇ ਨਾ, ਪੁੱਛੋਗੇ ਕਿ ਅੱਜ ਦਾ ਦਿਨ ਮੇਰਾ ਪ੍ਰੋਡਕਟਿਵ ਸੀ ਜਾਂ ਅੱਜ ਮੈਂ ਕੁਛ ਚੰਗਾ ਕੀਤਾ ਜਾਂ ਮਾੜਾ ਕੀਤਾ, ਉਹਦੇ ਵਿੱਚ ਤੁਹਾਨੂੰ ਆਨਸਰ ਮਿਲੂਗਾ। ਅਤੇ ਜਦੋਂ ਉਹ ਆਨਸਰ ਯੈਸ ਹੋਣ ਲੱਗ ਪਿਆ ਨਾ ਕਿ ਹਾਂ ਤੁਸੀਂ ਅੱਜ ਪ੍ਰੋਡਕਟਿਵ ਕੀਤਾ ਕੁਛ, ਉਦੋਂ ਮੈਨੂੰ ਲੱਗਦਾ ਕਿ ਤੁਸੀਂ ਆਪਣੇ ਆਪ ਗੋਲ ਓਰੀਐਂਟਡ ਹੋ ਜਾਓਗੇ। ਤੁਸੀਂ ਉਹ ਚੀਜ਼ਾਂ ਦੇਖਣ ਲੱਗ ਪਓਗੇ ਕਿ ਮੈਂ ਬਣਨਾ ਕੀ ਚਾਹੁੰਦਾ ਅਤੇ ਮੇਰੀ ਜਿਹੜੀ ਆ ਖੁਸ਼ੀ ਆ ਉਹ ਕਿੱਦਾਂ ਮੈਨੂੰ ਕਿਹੜੀ ਚੀਜ਼ 'ਚ ਮਿਲਦੀ ਆ। ਹਾਂਜੀ, ਕਿਉਂਕਿ ਜਰਨਲਿੰਗ ਹੁੰਦੀ ਆ ਆਪਣੇ ਸੈਲਫ ਨਾਲ ਰਿਫਲੈਕਸ਼ਨ ਕਰਨਾ, ਜਿੱਦਾਂ ਤੁਸੀਂ ਕਿਹਾ ਦੂਜਿਆਂ ਨਾਲ ਈਜ਼ੀ ਹੁੰਦਾ ਹੈ ਝੂਠ ਬੋਲਣਾ, ਪਰ ਆਪਣੇ ਨਾਲ ਨਹੀਂ, ਆਪਣੇ ਆਪ ਨਾਲ। ਕਿਉਂਕਿ ਜੇ ਤੁਸੀਂ ਰੀਲਾਂ ਵੇਖੋਗੇ ਐਟ ਦੀ ਐਂਡ ਆਫ ਦਾ ਡੇ ਤੁਸੀਂ ਆਪਣੇ ਸੈਲਫ ਨੂੰ ਹੀ ਆਨਸਰ ਦੇਣਾ ਵੀ ਮੈਂ ਅੱਜ ਕੁਛ ਪ੍ਰੋਡਕਟਿਵ ਨਹੀਂ ਕੀਤਾ, ਫਿਰ ਉਹ ਤੁਹਾਨੂੰ ਗਿਲਟ ਫੀਲ ਕਰਾਊਗਾ। ਅਤੇ ਫਿਰ ਜੇ ਤੁਹਾਨੂੰ ਪਤਾ ਆ ਵੀ ਮੈਂ ਗਿਲਟੀ ਨਹੀਂ ਫੀਲ ਕਰਨਾ, ਮੈਂ ਵਧੀਆ ਫੀਲ ਕਰਨਾ ਵੀ ਮੈਂ ਅੱਜ ਕੁਛ ਵਧੀਆ ਕੀਤਾ, ਮੈਂ ਕੱਲ੍ਹ ਨਾਲੋਂ 1% ਬੈਟਰ ਕੀਤਾ, ਫਿਰ ਤੁਸੀਂ ਨਹੀਂ ਵੇਖੋਗੇ, ਫਿਰ ਤੁਸੀਂ ਸਟੀਅਰ ਟੂ ਦ ਰਾਈਟ ਹੈਡ। ਬਿਲਕੁਲ, ਇਹ ਗੱਲ ਬਹੁਤ ਵਧੀਆ ਕੀਤੀ ਹੈ ਸਹਿਜ ਨੇ ਕਿ ਜਿਹੜਾ ਇੱਕ ਤਰੀਕਾ ਹੈ ਇਸ ਚੀਜ਼ ਤੋਂ ਬਚਣ ਦਾ, ਮੇਰੇ ਖਿਆਲ ਉਹ ਇਹੀ ਆ ਕਿ ਅਸੀਂ ਇਸ ਚੀਜ਼ ਲਈ ਆਪਣੇ ਆਪ ਨੂੰ ਗੋਲ ਓਰੀਐਂਟਡ ਕਰੀਏ, ਖਾਸ ਕਰਕੇ ਬੱਚੇ ਜਿਹੜੇ ਆ ਨਾ ਉਹ। ਹਾਲਾਂਕਿ ਅਸੀਂ ਵੀ ਇਸ ਚੀਜ਼ ਨੂੰ ਮੈਂ ਪਿਛਲੇ ਐਪੀਸੋਡਸ 'ਚ ਵੀ ਜਿੰਨੇ ਕੁ 2-4 ਐਪੀਸੋਡ ਇਹ 'ਤੇ ਕੀਤੇ ਨਾ, ਉਹਦੇ ਵਿੱਚ ਇਹ ਚੀਜ਼ ਕੀਤੀ ਕਿ ਸਾਡੀ ਲਾਈਫ 'ਚ ਜਿਹੜੀਆਂ ਵੀ ਚੇਂਜਿਸ ਆਈਆਂ ਨਾ, ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਸੋਸ਼ਲ ਮੀਡੀਆ ਆ ਉਹਦਾ ਬਹੁਤ ਵੱਡਾ ਹੱਥ ਆ। ਅਸੀਂ ਬਹੁਤ ਜ਼ਿਆਦਾ ਕੈਰੀਡ ਅਵੇ ਹੋ ਜਾਂਦੇ ਹਾਂ ਕਈ ਵਾਰ, ਤਾਂ ਅਸੀਂ 2-2 4-4 ਘੰਟੇ ਰੀਲਾਂ ਵੇਖਦੇ ਰਹਿੰਦੇ ਹਾਂ। ਅਤੇ ਉਹ ਜਿਹੜੀ ਚੀਜ਼ ਤੁਹਾਨੂੰ ਗੋਲ ਓਰੀਐਂਟਡ ਹੋਣਾ ਜਾਂ ਸਟ੍ਰੈਟਜੀਜ਼ ਚੇਂਜ ਕਰਨੀਆਂ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਹੋ, ਕਿਤੇ ਸਕਸੈਸਫੁਲ ਦੇਖਣਾ ਚਾਹੁੰਦੇ ਹੋ। ਅਤੇ ਬਿਲਕੁਲ ਸੈਲਫ ਰਿਫਲੈਕਸ਼ਨ ਕਰਨੀ ਚਾਹੀਦੀ ਆ, ਜਰਨਲਿੰਗ ਕਰਨੀ ਚਾਹੀਦੀ ਆ, ਬੁੱਕਸ ਪੜ੍ਹਨੀਆਂ ਚਾਹੀਦੀਆਂ ਆ। ਅਤੇ ਸਹਿਜ ਆਪਣਾ ਜਿਹੜਾ ਟਾਈਮ ਆ ਉਹ ਤਕਰੀਬਨ ਫਿਨਿਸ਼ ਹੋ ਚੱਲਿਆ। ਜਾਣ ਤੋਂ ਪਹਿਲਾਂ ਤੁਸੀਂ ਕੁਛ ਕਹਿਣਾ ਚਾਹੋ, ਕਿਉਂਕਿ ਮੈਨੂੰ ਉਮੀਦ ਆ ਕਿ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਵੀ ਸਾਡੇ ਜਿਹੜੇ ਜਿੰਨੇ ਵੀ ਵਿਊਅਰਸ ਆ ਉਹਨਾਂ ਨੂੰ ਬਹੁਤ ਚੰਗੀ ਲੱਗੂਗੀ ਤੁਹਾਡੀ, ਅਤੇ ਉਹ ਇੱਦਾਂ ਹੀ ਐਪਰੀਸ਼ੀਏਟ ਕਰਨਗੇ। ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੂੰਗੀ ਸਾਰਿਆਂ ਨੂੰ ਜਿਹੜੇ ਆਪਣੇ ਸਕਰੀਨ ਟਾਈਮ ਨੂੰ ਫਿਕਸ ਕਰਨਾ ਚਾਹੁੰਦੇ ਆ ਨਾ, ਜਿਹੜਾ ਟਰੂਲੀ ਫਿਕਸ ਕਰਨਾ ਚਾਹੁੰਦਾ ਆ, ਉਹ ਇਹ ਸਟੈਪਸ ਫੋਲੋ ਕਰੋ। ਕੋਈ ਸਕਿੱਲ ਸਿੱਖੋ, ਕੁਛ ਇੰਟਰਸਟਿੰਗ ਹੌਬੀ ਲਰਨ ਕਰੋ, ਅਤੇ ਬੁੱਕਸ ਪੜ੍ਹੋ। ਬੁੱਕਸ ਪੜ੍ਹੋ ਵਧੀਆ ਚੀਜ਼ਾਂ 'ਤੇ, ਹੈ ਨਾ, ਵੀ ਆਪਣੇ ਜੌਨਰਾ 'ਚ ਪੜ੍ਹੋ, ਜਿੱਦਾਂ ਫੈਂਟਸੀ ਪੜ੍ਹੋ, ਪਰ ਲਾਈਫ ਵੀ ਪੜ੍ਹੋ, ਫਿਰ ਤੁਹਾਨੂੰ ਇੰਸਪੀਰੇਸ਼ਨ ਮਿਲੂਗੀ। ਕਿਉਂਕਿ ਸਹਿਜ ਇਹਦੇ ਵਿੱਚ ਜਿਹੜੀ ਬੁੱਕ ਆ ਨਾ, ਬੁੱਕ ਬਾਰੇ ਕਿਹਾ ਜਾਂਦਾ ਕਿ ਤੁਸੀਂ ਇੱਕ ਬੁੱਕ ਤੋਂ ਦੂਸਰੇ ਇਨਸਾਨ ਜਿਹਨੇ ਉਹ ਲਿਖੀ ਆ ਉਹਦਾ ਜਿਹੜਾ 15 ਸਾਲ ਦਾ ਐਕਸਪੀਰੀਅੰਸ ਆ, ਕਿਉਂਕਿ ਹਰ ਬੰਦਾ ਆਪਣੇ ਐਕਸਪੀਰੀਅੰਸ ਤੋਂ ਬੁੱਕ ਲਿਖਦਾ, ਬਿਨਾਂ ਤੁਸੀਂ ਜੋ ਫੀਲ ਕਰਦਾ ਉਹ ਤੋਂ ਬਿਨਾਂ, ਫੀਲਿੰਗ ਤੋਂ ਬਿਨਾਂ ਜਾਂ ਐਕਸਪੀਰੀਅੰਸ ਤੋਂ ਬਿਨਾਂ ਬੁੱਕ ਨਹੀਂ ਲਿਖੀ ਜਾ ਸਕਦੀ। ਉਹ ਜਿਹੜਾ 10-15 ਸਾਲ ਦਾ ਉਹਦਾ ਐਕਸਪੀਰੀਅੰਸ ਹੋਊਗਾ, ਜਿਹਦਾ ਨਿਚੋੜ ਕੱਢ ਕੇ ਉਹਨੇ ਉਹ ਬੁੱਕਸ 'ਚ ਪਾਇਆ, ਉਹ ਜਿਹੜਾ ਐਕਸਪੀਰੀਅੰਸ ਆ 15 ਸਾਲ ਦਾ ਤੁਹਾਨੂੰ ਇੱਕ ਬੁੱਕ ਤੋਂ ਮਿਲ ਜਾਂਦਾ। ਇਸ ਕਰਕੇ ਕਿਹਾ ਜਾਂਦਾ ਕਿ ਜਦੋਂ ਤੁਸੀਂ ਬੁੱਕਸ ਪੜ੍ਹਦੇ ਹੋ ਉਹਦਾ ਜਿਹੜਾ ਬੈਸਟ ਫਰੈਂਡ ਵੀ ਮੈਨੂੰ ਲੱਗਦਾ ਇਸੇ ਕਰਕੇ ਕਿਹਾ ਜਾਂਦਾ ਕਿ ਇੰਨਾ ਕੁ ਇਨਫੋਰਮੇਸ਼ਨ ਜਾਂ ਇੰਨਾ ਕੁ ਤੁਹਾਨੂੰ ਹੈਲਪ ਕਰਦਾ ਆ ਆਪਣੀ ਲਾਈਫ ਦੇ ਵਿੱਚ ਸਕਸੈਸ ਵੱਲ ਜਾਣ ਲਈ। ਉਹ ਬਿਲਕੁਲ ਜਿੱਦਾਂ ਸਹਿਜ ਨੇ ਕਿਹਾ ਕਿ ਫਿਕਸ਼ਨ ਚਾਹੇ ਪੜ੍ਹੋ, ਪਰ ਫਿਕਸ਼ਨ ਉਹਦੇ ਨਾਲ ਲਾਈਫ ਡਿਵੈਲਪਮੈਂਟ ਬੁੱਕਸ ਵੀ ਪੜ੍ਹੋ। ਅਤੇ ਹੋਰ ਕੋਈ ਸਟੈਪ ਜੇ ਤੁਸੀਂ ਕਹਿਣਾ ਚਾਹੋ? ਜਰਨਲਿੰਗ ਕਰੋ। ਹਾਂਜੀ, ਜਰਨਲਿੰਗ ਕਰੋ ਅਤੇ ਆਪਣੇ ਸੈਲਫ ਨਾਲ ਟਰੂਥਫੁਲ ਰਹੋ। ਅਤੇ ਲਾਸਟ ਥਿੰਗ, ਜਦੋਂ ਵੀ ਤੁਸੀਂ ਟੈਕਨੋਲੋਜੀ ਯੂਜ਼ ਕਰਨੀ ਹੈ ਨਾ, ਐਟ ਦੀ ਐਂਡ ਆਫ ਦ ਡੇ ਇਟਸ ਯੋਰ ਚੋਇਸ। ਯੂ ਕੈਨ ਚੂਜ਼ ਗੁੱਡ ਔਰ ਬੈਡ, ਆਲਵੇਜ਼ ਚੂਜ਼ ਗੁੱਡ। ਸੋ ਬਿਲਕੁਲ ਬਹੁਤ ਹੀ ਵਧੀਆ ਨੋਟ 'ਤੇ ਸਹਿਜ ਨੇ ਐਂਡ ਕੀਤਾ ਕਿ ਚੋਇਸ ਇਜ਼ ਯੋਰਸ,
ਅਤੇ ਲਾਈਫ ਇਜ਼ ਯੋਰਸ ਅਤੇ ਆਈ ਥਿੰਕ ਲਾਈਫ ਇਜ਼ ਯੋਰਸ ਅਤੇ ਚੋਇਸ ਇਜ਼ ਯੋਰਸ। ਬਿਲਕੁਲ ਤੁਸੀਂ ਆਪਣੀ ਜ਼ਿੰਦਗੀ ਨੂੰ ਬਣਾਉਣਾ ਕਿੱਦਾਂ ਦਾ ਚਾਹੁੰਦੇ ਹੋ ਇਹ ਤੁਹਾਡੇ ਹੱਥ 'ਤੇ ਤੁਹਾਡੇ 'ਤੇ ਨਿਰਭਰ ਕਰਦਾ ਹੈ। ਅਤੇ ਜਿੱਦਾਂ ਤੁਸੀਂ ਅੱਜ ਜਿੱਦਾਂ ਦੇ ਆਪਣੀਆਂ ਹੈਬਿਟਸ ਬਣਾ ਲਓਗੇ ਉੱਦਾਂ ਦੀ ਤੁਹਾਡੀ ਆਉਣ ਵਾਲੀ ਜ਼ਿੰਦਗੀ ਜਿਹੜੀ ਆ ਉਹ ਉੱਦਾਂ ਦੀ ਹੋਊਗੀ। ਸੋ ਸਹਿਜ ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੁਸੀਂ ਬਹੁਤ ਸੋਹਣੀਆਂ ਗੱਲਾਂ ਫੇਰ ਕੀਤੀਆਂ। ਮੈਨੂੰ ਲੱਗਦਾ ਕਿ ਅੱਜ ਫੇਰ ਮੈਨੂੰ ਕਿਸੇ ਨੇ ਨਹੀਂ ਵੇਖਣਾ ਅਤੇ ਤੁਹਾਡੀਆਂ ਗੱਲਾਂ ਹੀ ਸਾਰੀਆਂ ਐਪਰੀਸੀਏਸ਼ਨ ਹੋਊਗੀ। ਅਤੇ ਮੈਂ ਤੁਹਾਨੂੰ ਸੱਚੀ ਦੱਸਾਂ ਤਾਂ ਮੈਨੂੰ ਉਹ ਚੀਜ਼ ਬਹੁਤ ਜ਼ਿਆਦਾ ਖੁਸ਼ੀ ਦਿੰਦੀ ਹੈ ਜਦੋਂ ਮੇਰਾ ਨਾਂ ਕੋਈ ਨਹੀਂ ਲੈਂਦਾ ਅਤੇ ਤੁਹਾਡੇ ਬਾਰੇ ਕੋਈ ਕਹਿੰਦੇ ਵੀ ਸਹਿਜ ਨੇ ਬਹੁਤ ਸੋਹਣਾ ਕੀਤਾ। ਉਹ ਮੈਨੂੰ ਜਿਹੜਾ ਐਜ਼ ਅ ਫਾਦਰ ਮੇਰੀ ਮੈਨੂੰ ਲੱਗਦਾ ਮੈਂ ਫੀਲਿੰਗਸ ਉਹ ਜਿਹੜੀਆਂ ਨਾ ਉਹ ਵਰਡਸ ਦੇ ਵਿੱਚ ਐਕਸਪ੍ਰੈਸ ਨਹੀਂ ਕਰ ਸਕਦਾ। ਸੋ ਥੈਂਕ ਯੂ ਤੁਹਾਡਾ ਬਹੁਤ ਬਹੁਤ।